ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਜਿਉ ਬੁਲਾਵਹਿ ਤਿਉ ਬੋਲਹਿ ਸੁਆਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੀਰਥ ਨਾਵਾ ਜਿਤ ਸੁਭਾਵਾ ਬਿਨ ਭਾਣੇ ਕੇ ਨਾਏ ਕਰੀ ਜੇਤੀ ਸਿਰਥ ਉਪਾਈ ਵੇਖਾ ਬਿਨ ਕਰਮਾ ਕੇ ਮਿਲੈ ਲਈ ਤੀਰਥ ਨਾਵਾ ਜੀ ਤਿਸ ਭਾਵਾ ਬਿਨ ਭਾਣੇ ਕੇ ਨਾਏ ਕਰੀ ਜੇਤੀ ਸਿਰਥ ਉਪਾਈ ਵੇਖਾ ਬਿਨ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਸਰਨਾ ਜਾਈ ਗੁਰਾ ਇੱਕ ਦੇ ਬੁਝਾਈ
ਅੰਤਰਜਾਮੀ ਕਰਨਾ ਨਿਧਾਨ ਗੁਰੂ ਕਰੀ ਧੰਨਵਾਦ। ਕਲਯੁਗ ਕੇ ਤਾਰਨਹਾਰੇ ਸ਼ਬਦ ਗੁਰੂ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਪਾਵਨ ਗੁਰਬਾਣੀ ਦੇ ਜਾਲ, ਅੰਮ੍ਰਿਤਮਈ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਹੋਇਆ। ਵਡਭਾਗੀ ਜਨਾਂ ਨੇ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਹਨ। ਹੁਣ ਇਸ ਪਾਵਨ ਅਸਥਾਨ ਤੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਾਧ ਸੰਗਤ ਜੀ ਪਿਆਰ ਸਤਿਕਾਰ ਸਹਿਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਦੀ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸੁਮੇਰ ਪਰਬਤ ਦੇ ਸਿੱਧਾਂ ਦੇ ਨਾਲ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਚਰਚਾ ਕਰ ਰਹੇ ਨੇ, ਜਿਵੇਂ ਸਤਿਗੁਰੂ ਜੀ ਨੂੰ ਸਵਾਲ ਕਰਦੇ ਹੈ, ਮਹਾਰਾਜ ਸੱਚੇ ਪਾਤਸ਼ਾਹ ਜੋ ਉੱਤਰ ਦੇ ਕਰਕੇ ਸ਼ੰਕਿਆਂ ਦੀ ਨਿਵਰਤੀ ਕਰ ਦਿੰਦੇ ਨੇ। ਪਿਛਲੇ 5ਵੀਂ ਪੌੜੀ ਦੇ ਅੰਦਰ ਕੱਲ੍ਹ ਦੇ ਦੀਵਾਨਾਂ ਅੰਦਰ ਜੋ ਵਿਚਾਰ ਸਰਵਣ ਕੀਤੀ ਸੀ, ਮਹਾਰਾਜ ਸੱਚੇ ਪਾਤਸ਼ਾਹ ਇਹ ਸਤਿਗੁਰੂ ਜੀ ਅਕਾਲ ਪੁਰਖ ਪਰਮੇਸ਼ਰ ਦਾ ਕਿਸੇ ਦਾ ਥਾਪਿਆ ਹੋਇਆ ਔਰ ਗਰੀਬ ਨਵਾਜ਼ ਉਹ ਪਰਮੇਸ਼ਰ ਸੁਤੰਤਰ ਹੈ ਕਿ ਪਤੰਤਰ ਹੈ, ਨਾਦੀ ਹੈ ਜਾਂ ਬਿੰਦੀ ਹੈ, ਮਾਇਆ ਮਾਲ ਸਹਿਤ ਹੈ ਕਿ ਸ਼ੁੱਧ ਸਰੂਪ ਹੈ। ਇਹ 6 ਸਵਾਲ ਸਿੱਧਾਂ ਨੇ ਕੀਤੇ ਸਨ ਸਤਿਗੁਰੂ ਜੀ ਨੇ। 6 ਸਵਾਲਾਂ ਦਾ ਜਵਾਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 5ਵੀਂ ਪੌੜੀ ਦੇ ਅੰਦਰ ਦਿੱਤਾ। ਤੇ ਸਾਧ ਸੰਗਤ ਜੀ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਆਉਂਦੇ ਹਨ ਵਾਰਾਂ ਵਿੱਚ, ਜਦੋਂ ਨਿਰੁੱਤਰ ਕਰ ਦਿੱਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਉੱਤਰ ਦੇ ਕਰਕੇ ਸ਼ੰਕਿਆਂ ਦੀ ਨਿਵਰਤੀ ਕੀਤੀ, ਫਿਰ ਸਤਿਗੁਰਾਂ ਦੇ ਚਰਨਾਂ ਤੇ ਟਹਿ ਪਏ ਸਨ। ਪਰ ਮਨ ਦੇ ਵਿੱਚ ਸ਼ਕਤੀਆਂ ਦਾ ਮਾਣ ਸੀ ਨਾ ਹੰਕਾਰ ਸੀ ਕਿ ਇਹਨਾਂ ਦੀ ਉਮਰ ਬੜੀ ਛੋਟੀ ਹੈ, ਸਾਡੀ ਉਮਰਾਂ ਵੀ ਵੱਡੀਆਂ ਨੇ ਤੇ ਸਾਡੇ ਕੋਲ ਸ਼ਕਤੀਆਂ ਵੀ ਜ਼ਿਆਦਾ ਨੇ। ਛੋਟੀ ਜਿਹੀ ਉਮਰ ਦੇ ਵਿੱਚ ਇਹਨਾਂ ਕੋਲ ਕੋਈ ਸਾਧਨ ਨਹੀਂ ਸਾਧੇ ਗਏ ਹੋਣਗੇ। ਭਾਵੇਂ ਇੰਨੇ ਜਵਾਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੇ ਦਿੱਤੇ ਸਨ, ਪਰ ਫਿਰ ਵੀ ਮਨ ਦੇ ਵਿੱਚ ਸਾਧ ਸੰਗਤ ਦੀ ਸ਼ਕਤੀਆਂ ਦਾ ਮਾਣ ਹੋਣੇ ਕਰਕੇ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਸਿੱਧਾਂ ਨੇ ਵਿਚਾਰਿਆ ਕਿ ਕਿਸ ਢੰਗ ਦੇ ਨਾਲ ਇਹਨਾਂ ਨੂੰ ਆਪਣੇ ਮਤ ਦੇ ਵਿੱਚ ਲਿਆਂਦਾ ਜਾ ਸਕਦਾ ਹੈ, ਕਿਹੜੀ ਸ਼ਕਤੀ ਦੁਆਰਾ ਆਪਣੇ ਯੋਗ ਮਤ ਦੇ ਵਿੱਚ ਇਹਨਾਂ ਨੂੰ ਲਿਆਂਦਾ ਜਾ ਸਕਦਾ ਹੈ। 12 ਪੰਥ ਮੰਨੇ ਹਨ ਯੋਗੀਆਂ ਦੇ ਸਾਧ ਸੰਗਤ ਜੀ। ਆਈ ਪੰਥ ਸਭ ਤੋਂ ਮਸ਼ਹੂਰ ਮੰਨਿਆ ਜਾਂਦਾ ਹੈ, ਸਭ ਤੋਂ ਪ੍ਰਸਿੱਧ ਆਈ ਪੰਥ ਕਿਹਾ ਜਾਂਦਾ ਹੈ। ਇਹ 12 ਪੰਥ ਯੋਗੀਆਂ ਦੇ ਮੰਨੇ ਜਾਂਦੇ ਆ ਤੇ ਕਹਿੰਦੇ ਸਾਡੇ ਆਈ ਪੰਥ ਦੇ ਵਿੱਚ ਕਿਵੇਂ ਇਹ ਆ ਸਕਦੇ ਆ, ਕਿਹੜੇ ਢੰਗ ਦੇ ਨਾਲ, ਕਿਹੜੀ ਸ਼ਕਤੀ ਦੁਆਰਾ ਇਹਨਾਂ ਨੂੰ ਆਪਣੇ ਵਿੱਚ ਮਿਲਾਇਆ ਜਾ ਸਕਦਾ ਹੈ। ਕਿਉਂਕਿ ਐਸੇ ਜਿਹੜੇ ਕਲਯੁਗ ਦੇ ਅੰਦਰ ਐਸਾ ਜੋ ਯੋਗੀ ਹੈ, ਯੋਗੀਆਂ ਵਾਲਾ ਇਹਨਾਂ ਨੇ ਤਨ ਤੇ ਲਿਬਾਸ ਧਾਰਨ ਕੀਤਾ। ਇਹ ਸਾਡੇ ਪ੍ਰਸਿੱਧ ਜਿਹੜਾ ਆਈ ਪੰਥ ਇਹਨੂੰ ਹੋਰ ਵੀ ਜ਼ਿਆਦਾ ਉਜਾਗਰ ਕਰੇਗਾ। ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਕੀਤਾ, ਸਿੱਧੀ ਮਨੈ ਵਿਚਾਰਿਆ ਕਿਵੇਂ ਦਰਸ਼ਨ ਇਹ ਹੋਵੇ ਬਾਲਾ। ਬਾਲਾ ਇਹ ਸਤਿਗੁਰੂ ਜੀ ਪ੍ਰਤੀ ਸਿੱਧਾਂ ਨੇ ਕਿਹਾ। ਮਨ ਦੇ ਵਿੱਚ ਮਾਣ ਸੀ ਨਾ ਕਿ ਸਾਡੀਆਂ ਉਮਰਾਂ ਵੱਡੀਆਂ ਨੇ ਤੇ ਇਹਨਾਂ ਦੀ ਛੋਟੀ ਜਿਹੀ ਉਮਰ ਹੈ। ਇਸ ਲਈ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਕਿ ਇਹ ਬਾਲਾ, ਇਹ ਬਾਲਕ ਛੋਟੀ ਜਿਹੀ ਉਮਰ ਵਾਲਾ ਕਿਹੜੀ ਸਿੱਧ ਦੁਆਰਾ ਇਹਨਾਂ ਨੂੰ ਆਪਣੇ ਮੱਤ ਵਿੱਚ ਲਿਆਂਦਾ ਜਾ ਸਕਦਾ ਹੈ। ਕਿਉਂਕਿ ਇਹ ਜਾਣਦੇ ਅਸੀਂ ਕਿ ਇਹਨਾਂ ਵਿੱਚ ਕਰਾਮਾਤਾਂ ਬਹੁਤ ਨੇ, ਹਰ ਵੇਲੇ ਹਾਜ਼ਰ ਜਵਾਬ ਹਨ। ਜੋ ਅਸੀਂ ਸਵਾਲ ਕਰਦੇ ਉਸੇ ਸਮੇਂ ਜਵਾਬ ਦਿੰਦੇ ਨੇ। ਤੇ ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਕੀਤਾ
कि कलयुग के भयानक समੇਂਦਰ ऐसा ਜਿਹੜਾ ਇਹ ਯੋਗੀ ਹੈ सिद्ध ਕਹਿਣ ਲੱਗੇ किस ढंग ਦੇ ਨਾਲ ਇਹਨਾਂ ਨੂੰ ਆਪਣੇ ਮਤ ਵਿੱਚ ਲਿਆਂਦਾ ਜਾ ਸਕਦਾ ਹੈ। ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਫਿਰ ਖੱਪਰ ਦਿੱਤਾ ਗਿਆ ਹੈ। ਐਸਾ ਜੋਗੀ ਕਲੀ ਮਹਿ ਹਮਰੇ ਪੰਥ ਕਰੇ ਉਜਿਆਲਾ ਕਿ ਸਾਡੇ ਪੰਥ ਨੂੰ ਉਜਾਗਰ ਕਰਨਗੇ। ਜਦੋਂ ਕੋਈ ਵੀ ਸ਼ੀਆ ਨਾ ਗਿਆ ਤੇ ਫਿਰ ਖੱਪਰ ਦਿੱਤਾ ਮਹਾਰਾਜ ਸੱਚੇ ਪਾਤਸ਼ਾਹ ਜੀ। ਖੱਪਰ ਦਿੱਤਾ ਨਾਥ ਜੀ ਪਾਣੀ ਭਰ ਲੈਵਣ ਉੱਠ ਚਾਲਾ ਕਿ ਜਾਓ ਮਹਾਰਾਜ ਉੱਥੇ ਨਦੀ ਵਗਦੀ ਉੱਥੋਂ ਪਾਣੀ ਭਰ ਕੇ ਲਿਆਓ ਸਾਂ। ਮਨ ਦੇ ਵਿੱਚ ਇਹ ਸੀ ਕਿ ਅਸੀਂ ਕਰਾਮਾਤਾਂ ਦੇ ਨਾਲ ਰਿੱਧੀਆਂ ਸਿੱਧੀਆਂ ਦਿਖਾ ਕੇ ਤੇ ਹੀਰੇ ਜਵਾਹਰਾਤ ਮੋਤੀ ਬਡਮੁੱਲੀਆਂ ਇਹ ਮਾਇਕੀ ਪਦਾਰਥ ਦਿਖਾ ਕੇ ਇਹਨਾਂ ਦਾ ਮਨ ਮੋਹਿਤ ਕਰਾ ਕੇ ਤੇ ਆਪਣੇ ਅਧੀਨ ਕਰ ਲਵਾਂਗੇ, ਆਪਣੇ ਮਤ ਦੇ ਵਿੱਚ ਇਹਨਾਂ ਨੂੰ ਮਿਲਾ ਲਵਾਂਗੇ। ਪਰ ਸਾਧ ਸੰਗਤ ਜੀ ਜਗਤ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਐਸੇ ਸਤਿਗੁਰੂ ਜੀ ਹਨ ਜਿਨ੍ਹਾਂ ਨੇ ਆਪਣੇ ਸਿੱਖਾਂ ਨੂੰ ਜਗਤ ਦੀ ਮੋਹ ਮਮਤਾ ਤੋਂ ਝੂਠੇ ਧਨ ਪਦਾਰਥਾਂ ਤੋਂ ਰਹਿਤ ਕੀਤਾ ਹੈ। ਆਪ ਮਹਾਰਾਜ ਸੱਚੇ ਪਾਤਸ਼ਾਹ ਨਿਰਮੋਹ ਸਰੂਪ ਹਨ। ਸਤਿਗੁਰੂ ਜੀ ਨੂੰ ਭਲਾ ਕਿਵੇਂ ਕੋਈ ਛਲਦਾਇਕ ਮਾਇਕੀ ਪਦਾਰਥ ਛੱਡ ਸਕਦਾ ਸੀ? ਇਹ ਭੁਲੇਖਾ ਸੀ ਸਿੱਧਾਂ ਦੇ ਮਨਾਂ ਦਾ। ਇਹ ਨਹੀਂ ਸਨ ਜਾਣਦੇ ਕਿ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਹਨ। ਮਨ ਦੇ ਵਿੱਚ ਕਰਾਮਾਤਾਂ ਦਾ ਮਾਣ ਹੋਣੇ ਕਰਕੇ ਫਿਰ ਕਹਿਣ ਲੱਗੇ ਕਿ ਇਹਨਾਂ ਨੂੰ ਖੱਪਰ ਦਿੰਦੇ ਹਾਂ। ਤੇ ਪਾਣੀ ਭਰਨ ਦੇ ਵਾਸਤੇ ਜਦੋਂ ਸਤਿਗੁਰੂ ਜੀ ਗਏ ਉੱਥੇ ਪਾਣੀ ਦੀ ਥਾਂ ਤੇ ਨਦੀ ਵਿੱਚ ਹੀਰੇ ਜਵਾਹਰਾਤ ਦਿਖੇ, ਲਾਲ ਮਾਣਕ ਜਿਹੜੇ ਬੜਮੁੱਲੇ ਪਦਾਰਥ ਸਨ ਉਹ ਨਜ਼ਰ ਆਏ। ਤੇ ਮਹਾਰਾਜ ਸੱਚੇ ਪਾਤਸ਼ਾਹ ਉਵੇਂ ਹੀ ਵਾਪਸ ਆ ਗਏ। ਸਤਿਗੁਰੂ ਜੀ ਨੇ ਕਿਹੜਾ ਉਹਨਾਂ ਤੇ ਮੋਹਿਤ ਹੋ ਜਾਣਾ ਸੀਗਾ, ਉਹਨਾਂ ਵਿੱਚ ਮਨ ਪਰਜ ਜਾਣਾ ਸੀ। ਗਰੀਬ ਨਵਾਜ ਸਤਿਗੁਰੂ ਜੀ ਜਦੋਂ ਵਾਪਸ ਆ ਗਏ, ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਕੀਤੇ ਹਨ, ਖੱਪਰ ਦਿੱਤਾ ਨਾਥ ਜੀ ਪਾਣੀ ਭਰ ਲੈਵਣ ਉੱਠ ਚਾਲਾ, ਬਾਬਾ ਆਇਆ ਪਾਣੀਐ ਡਿੱਠੇ ਰਤਨ ਜਵਾਹਰ ਲਾਲਾ। ਉੱਥੇ ਹੋਰ ਹੀ ਪਦਾਰਥ ਆ ਕਰਕੇ ਦੇਖੇ ਨੇ। ਜਦੋਂ ਇਹ ਵੀ ਸਾਧ ਸੰਗਤ ਜੀ ਕੀਤਾ ਹੋਇਆ ਯਤਨ ਨਿਸਫਲ ਚਲਾ ਗਿਆ ਕਿ ਸਾਡੇ ਮਤ ਦੇ ਵਿੱਚ ਇੱਦਾਂ ਵੀ ਇਹਨਾਂ ਨੂੰ ਮਿਲਾਇਆ ਨਹੀਂ ਜਾ ਸਕਦਾ। ਤੇ ਫਿਰ ਕਹਿੰਦੇ ਕਿ ਜਦੋਂ ਇਹਨਾਂ ਕੋਲ ਸ਼ਕਤੀਆਂ ਸਾਡੇ ਵਾਂਗ ਉੱਡਣ ਵਾਲੀਆਂ ਨਾ ਹੋਣਗੀਆਂ ਤੇ ਆਪੇ ਸਾਨੂੰ ਇਹ ਨਿਮਰਤਾਵਾਨ ਹੋ ਕੇ ਝੁਕ ਜਾਣਗੇ। ਫਿਰ ਕਹਿਣ ਲੱਗੇ ਮਹਾਰਾਜ ਚਲੋ ਤੀਰਥਾਂ ਤੇ ਇਸ਼ਨਾਨ ਕਰਨ ਵਾਸਤੇ ਚੱਲਦੇ ਹਾਂ। ਮਨ ਦੇ ਵਿੱਚ ਤਾਂ ਇਹ ਸੀ ਚਲਾਕੀ ਸਿੱਧਾਂ ਦੀ ਕਿ ਇਹਨਾਂ ਤੋਂ ਕਿਹੜਾ ਉੱਡਿਆ ਜਾਣਾ, ਸਾਡੇ ਕੋਲ ਤਾਂ ਉੱਡਣ ਵਾਲੀਆਂ ਸ਼ਕਤੀਆਂ ਨੇ, ਅਸੀਂ ਤਾਂ ਤਨਕ ਮਾਤਰ ਸਮੇਂ ਵਿੱਚ ਉੱਡ ਕੇ ਕਿਤੇ ਦਾ ਕਿਤੇ ਚਲੇ ਜਾਂਦੇ ਹਾਂ। ਤੇ ਸਾਧ ਸੰਗਤ ਜੀ ਜਦੋਂ ਹਜ਼ੂਰ ਨੂੰ ਕਹਿਣ ਲੱਗੇ ਮਹਾਰਾਜ ਚਲੋ ਤੀਰਥ ਯਾਤਰਾ ਕਰਕੇ ਆਉਂਦੇ, ਤੀਰਥਾਂ ਤੇ ਇਸ਼ਨਾਨ ਕਰਕੇ ਆਉਂਦੇ ਹਨ। ਤੇ ਸਤਿਗੁਰੂ ਜੀ ਨੇ ਇਹ ਜਪਜੀ ਸਾਹਿਬ ਦੀ 6ਵੀਂ ਪੌੜੀ ਉਚਾਰਨ ਕਰਕੇ ਉਪਦੇਸ਼ ਦਿੱਤਾ ਹੈ। ਪਹਿਲੇ ਅਰਥਾਂ ਦੇ ਵਿੱਚ ਸਿੱਧਾਂ ਦੇ ਪ੍ਰਤੀ ਸਾਧ ਸੰਗਤ ਜੀ ਉਪਦੇਸ਼ ਆਵੇਗਾ ਤੇ ਫਿਰ ਦੂਸਰੇ ਅਰਥ ਦੇ ਅੰਦਰ ਜਿਵੇਂ ਬਾਬਾ ਲਹਿਣਾ ਜੀ ਔਰ ਸਿੱਖਾਂ ਦੇ ਸਹਿਤ ਹੋ ਕੇ ਸਤਿਗੁਰੂ ਜੀ ਨੂੰ ਬੇਨਤੀ ਕਰਦੇ ਅੰਤਰੀ ਭਾਵ ਦੇ ਵਿੱਚ ਫਿਰ ਦੁਬਾਰਾ ਅਰਥ ਆਉਣਗੇ। ਪਿਆਰ ਦੇ ਨਾਲ ਬੈਠ ਕੇ ਸਰਵਣ ਕਰਨੇ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਜਿਵੇਂ ਉਚਾਰਨ ਕਰਕੇ ਉਪਦੇਸ਼ ਦੇ ਰਹੇ ਹੈ, ਸ਼ਰਧਾ ਭਾਵਨਾ ਨਾਲ ਸਰਵਣ ਕਰੀਏ ਜੀ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੀਖ ਝੁਕਾਵੋ, ਪਿਆਰ ਅਦਬ ਨਾਲ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੀਰਥ ਨਾਵਾ ਜੀ ਤਿਸ ਭਾਵਾ। ਜਦੋਂ ਸਿੱਧਾਂ ਨੇ ਕਿਹਾ ਹੈ ਮਹਾਰਾਜ ਚਲੋ ਤੀਰਥਾਂ ਤੇ ਇਸ਼ਨਾਨ ਕਰਨ ਵਾਸਤੇ ਜਾਂਦੇ ਹਾਂ, ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਹੈ ਸਿੱਧੋ ਤੀਰਥਾਂ ਤੇ ਇਸ਼ਨਾਨ ਕਰਨ ਦਾ ਤਾਂ ਹੀ ਲਾਹਾ ਹੈ, ਤਾਂ ਹੀ ਲਾਭ ਪ੍ਰਾਪਤ ਹੋਵੇਗਾ ਜੇ ਪਰਮੇਸ਼ਰ ਨੂੰ ਭਾਵਾਂਗੇ। ਜੇ ਪਰਮੇਸ਼ਰ ਦੇ ਚਰਨਾਂ ਦੀ ਭਾਵਨਾ ਮਨ ਦੇ ਵਿੱਚ ਹੋਵੇਗੀ। ਸਾਧ ਸੰਗਤ ਜੀ ਗੁਰਬਾਣੀ ਵਿੱਚ ਹੋਰ ਵੀ ਸਤਿਗੁਰੂ ਜੀ ਦੀ ਸ਼ਬਦ ਆਉਂਦੇ ਹਨ, ਤੀਰਥ ਨਾਵਣ ਜਾਓ ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਸਭ ਤੋਂ ਸ਼੍ਰੋਮਣੀ ਜੋ ਤੀਰਥ ਹੈ ਨਾਮ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਦਰਸਾਇਆ। ਤੇ ਇੱਥੇ ਇਹ ਵੀ ਨਹੀਂ ਸ਼ੰਕਾ ਕਰ ਲੈਣਾ
कि जो तीर्थ अस्थान हैं जिथे सतगुरु जी के मुबारक चरण पए है, महाराज सच्चे पातशाह सतगुरु जी की याद वजों जो तीर्थ इशनान साध संगत जी अस्थान बने हुए है, फिर उन्होंने ये नहीं कि असी शंकावादी ही बन जाना है। टूक मात्र बेनती करा, महाराज सच्चे पातशाह सतगुरां ने जिस अस्थान ते साध संगत जी चरण पाए है, जिथे बाबा पैर धरै पूजा आसन थापन सोआ, वो साध संगत जी पूजन के योग पवित्र अस्थान हो गए, जिथे महाराज सच्चे पातशाह ने पवित्र चरण पाए हैं। गरीब नवाज सतगुरु धन श्री गुरु रामदास साहिब महाराज सच्चे पातशाह हजूर दे वसाए हुए साध संगत जी श्री हरमंदर साहिब पवित्र अस्थान सचखंड श्री हरमंदर साहिब अमृतसर साहिब की पावन धरती ते जिसनों महाराज सच्चे पातशाह जी ने बेअंत वर दिते हैं। गरीब नवाज सतगुरु रामदास साहिब महाराज सच्चे पातशाह और पंजवें पातशाह धन सतगुरु श्री गुरु अर्जन देव साहिब महाराज गरीब नवाज सतगुरां ने बेअंत वर दिते है। तो गुरबाणी भी साध संगत जी किन्ने भजन आउंदे हैं महाराज सच्चे पातशाह जी दे। रामदास सरोवर नीका जो नहावै सो कुल तरावै, उधार हुआ है जीव का, जीव का उधार हो जाता है, कुलों का भी उधार हो जाता है। पर इत्थे ये नहीं समझ लेना कि साध संगत जी इकल्ला बाहरी तौर पर सतगुरां ने तीर्थ के इशनान करने का उपदेश दिता है। सतगुरु जी के पवित्र इस अस्थान के अंदर जिथे तन करके साध संगत जी इशनान किया जाता है, उत्थे फिर सतगुरु जी का यह भी उपदेश है कि हे गुरसिख, फिर पवित्र बाणी का अमोलक निरोल गुरबाणी का कीर्तन बैठ करके सुनना है, मन को पवित्र करना है। ये महाराज सच्चे पातशाह ने दोवें पक्ष रख के उपदेश दिता है। तो साध संगत जी जिमें एक उदाहरण दे वजों बेनती करा, धन सतगुरु गोबिंद सिंह साहिब महाराज सच्चे पातशाह गुरु कलगीधर पिता महाराज जी ने खालसे की सिरजना की है। खंडे बाटे की पाहुन छका के साध संगत जी जल है पतासे पा करके फिर खंडा साध संगत जी वीर आसन ला करके फिर के पंज बाणियां गुरबाणियां का जाप किया। खंडे बाटे का अमृत तैयार करके साध संगत जी जो पंजां प्यारियां सरजीवित करना किया, जिन्हां दे महाराज सच्चे पातशाह जी ने शीस भेटा वजों लए सन। और इसी तरह गुरु घर की अज भी साध संगत की मर्यादा है। जो गुरु घर का सिद्धांत है, पंज प्यारे सहबान पंज बाणियां का जाप करके खंडे बाटे का अमृत तैयार करके प्राणियों को छकाते हैं। ये गुरु घर की मर्यादा है। तो साध संगत जी जिस पवित्र सरोवर के जल के अंदर 8 पहर 24 घंटे हर समय पवित्र गुरबाणी का जाप गुरबाणी का निरोल कीर्तन हुंदा होवे ते वो साध संगत जी अमृत नालों किते घट नहीं रह जाता। ये साडी अज तुछ बुद्धि है। असीं साध संगत जी अभागे हाँ, भागा तो हीण ही कह सकते अपने आप नूं कि महाराज सच्चे पातशाही दे अमृत वर्गे पवित्र जल ते शंके करते हाँ जी ये तो पानी है, पानी वर्गा ही पानी है। पर साध संगत जी सानू शक नहीं कोई करना चाहिए, शंकावादी नहीं बनना चाहिए। तो ना ही शंकावादियों के ये झूठे प्रचार के पिछे लग के शरधा तो हीण होना चाहिए। शरधा ही एक भगती की जड़ है। जे सिख के मन के शरधा ही ना होवे तो साध संगत जी किवें परमेश्वर की भगती करके ते जीवन कृतार्थ कर सकता है? नामुमकिन है। जड़ तो बिना कदे रुख टिक नहीं सकता। जड़ ना होवे तो रुख किवें वधेगा, किवें फुलेगा, किवें छां देवेगा, किवें फल देवेगा। तो इसलिए भगती की जिहड़ी जड़ वो शरधा है। तो जो महाराज सच्चे पातशाह ने सानू उपदेश दिता फिर किन्ने बेअंत कौतक जिहड़े हैं साडे सामने अज मौजूद है। धन सतगुरु रामदास साहिब महाराज सच्चे पातशाह सतगुरु जी की पावन नगरी अंदर
ਜਿਨ੍ਹਾਂ ਨੇ ਪਵਿੱਤਰ ਸਾਧ ਸੰਗਤ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਰੋਵਰ ਵਿੱਚ ਇਸ਼ਨਾਨ ਕੀਤਾ। ਜਿਨ੍ਹਾਂ ਸਾਧ ਸੰਗਤ ਜੀ ਭਿਆਨਕ ਰੋਗਾਂ ਤੋਂ ਡਾਕਟਰਾਂ ਨੇ ਹੱਥ ਖੜੇ ਕਰ ਦਿੱਤੇ ਸਨ, ਉਹ ਐਸੇ ਕੈਂਸਰ ਵਰਗੇ ਰੋਗ ਵੀ ਸਾਧ ਸੰਗਤ ਜੀ ਉੱਥੋਂ ਦੂਰ ਹੋਏ ਹਨ ਸਿੱਖਾਂ ਦੇ। ਜਿਸ ਵੀ ਕਿਸੇ ਨੇ ਭਾਵਨਾ ਦੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ, ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਰਹਿਮਤ ਕਰਨ। ਸਾਧ ਸੰਗਤ ਮੇਰੇ ਕੋਲ ਇੰਨਾ ਸਮਾਂ ਨਹੀਂ ਹੈ ਕਿ ਮੈਂ ਵਿਸਥਾਰ ਕਰਾਂ। ਅੱਜ ਨੈੱਟ ਦੇ ਉੱਪਰ YouTube ਵਗੈਰਾ ਇਹ ਕਿੰਨੇ ਐਪਸ ਬਣੇ ਹੋਏ ਆ, ਸਾਧ ਸੰਗਤ ਜੀ ਸਰਚ ਕਰਕੇ ਦੇਖ ਸਕਦੇ ਆ। ਸਿੰਘ ਸਾਹਿਬ ਗਿਆਨੀ ਪੂਰਨ ਸਿੰਘ ਜੀ ਨੇ ਬਹੁਤ ਸਾਰੇ ਸਾਧ ਸੰਗਤ ਸਿੱਖਾਂ ਦਾ ਉਹ ਜਿਹੜੇ ਰੋਗਾਂ ਦੇ ਨਾਲ ਭਰੇ ਪਏ ਸਨ ਉਹਨਾਂ ਦਾ ਜ਼ਿਕਰ ਕੀਤਾ। ਉਹਨਾਂ ਨੇ ਆਪ ਕਹਿੰਦੇ ਕਿ ਸਾਡੇ ਕੋਲ ਆਪ ਚੱਲ ਕਰਕੇ ਆਉਂਦੇ ਰਹੇ ਆ। ਕਿੰਨੇ ਕਿੰਨੇ ਦੁੱਖਾਂ ਦੇ ਨਾਲ ਕੋਈ ਪੀੜਤ ਲੋਕ ਸਨ, ਪਰ ਜਦੋਂ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਸਰੋਵਰ ਦੇ ਵਿੱਚ ਭਾਵਨਾ ਦੇ ਨਾਲ ਇਸ਼ਨਾਨ ਕਰਦੇ, ਗੁਰਸਿੱਖੀ ਨੂੰ ਧਾਰਨ ਕਰਦੇ, ਸਤਿਗੁਰੂ ਜੀ ਦੀ ਦਰਸਾਈ ਹੋਈ ਮਰਜ਼ਾਦਾ ਦੇ ਅਨੁਸਾਰ ਜੀਵਨ ਨਿਰਵਾਹ ਕਰਦੇ, ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਐਸੀ ਮਹਾਨ ਕਿਰਪਾ ਹੁੰਦੀ ਜਿਹੜੇ ਦੁੱਖ ਜਗਤ ਦੇ ਅੰਦਰ ਡਾਕਟਰ ਹਕੀਮ ਵੀ ਜਿਨ੍ਹਾਂ ਨੇ ਕਹਿੰਦੇ ਕਿ ਦੁੱਖ ਇਹ ਰੋਗ ਦੂਰ ਨਹੀਂ ਹੋ ਸਕਦੇ, ਸਾਧ ਸੰਗਤ ਤੋਂ ਰੋਗ ਉਹ ਦੂਰ ਹੋ ਜਾਣਾ ਕੀਤੇ ਹੈ। ਤੇ ਇਸ ਲਈ ਸਾਨੂੰ ਸ਼ੰਕਾਵਾਦੀ ਨਹੀਂ ਬਣਨਾ ਚਾਹੀਦਾ, ਤੇ ਇਕੱਲਾ ਇਹ ਵੀ ਨਹੀਂ ਸਮਝ ਲੈਣਾ ਚਾਹੀਦਾ ਕਿ ਇਸ਼ਨਾਨ ਕਰਨੇ ਕਰਕੇ ਹੀ ਇਕੱਲਾ ਫਿਰ ਮਨ ਦੀ ਸ਼ੁੱਧੀ ਹੋ ਜਾਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਜਿੱਥੇ ਪ੍ਰਤੱਖ ਇਸ਼ਨਾਨ ਕਰਨੇ ਦਾ ਮਹਾਤਮ ਦਰਸਾਇਆ, ਉੱਥੇ ਨਾਲ ਨਾਲ ਹਿਰਦੇ ਦੀ ਸ਼ੁੱਧਤਾ ਵਾਸਤੇ ਪਰਮੇਸ਼ਰ ਦੇ ਨਾਮ ਰੂਪੀ ਜਲ ਦੁਆਰਾ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਦਿੱਤਾ। ਕਿਉਂਕਿ ਇਕੱਲਾ ਵੀ ਸਾਧ ਸੰਗਤ ਜੀ ਜੇਕਰ ਕੋਈ ਮਨੁੱਖ ਕਹੇ ਕਿ ਮੈਂ ਤੀਰਥ ਇਸ਼ਨਾਨ ਕਰ ਲਵਾਂ ਜਾਂ ਇਕੱਲੀ ਤੀਰਥ ਯਾਤਰਾ ਕਰ ਲਵਾਂ, ਤੇ ਸਾਧ ਸੰਗਤ ਜੀ ਫਿਰ ਇਕੱਲਾ ਕਰਮ ਕਾਂਡ ਹੀ ਰਹਿ ਜਾਂਦਾ। ਫਿਰ ਮਨ ਦੇ ਵਿੱਚ ਹੰਕਾਰ ਪੈਦਾ ਹੁੰਦਾ। ਜੇ ਨਾਲ ਦੇ ਨਾਲ ਨਿਮਰਤਾਵਾਨ ਹੋ ਕੇ ਸਿਮਰਨ ਕਰਦਾ ਹੈ, ਫਿਰ ਹਿਰਦੇ ਦੀ ਸ਼ੁੱਧਤਾ ਵੀ ਹੁੰਦੀ ਜਾਂਦੀ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਵਚਨ ਕੀਤੇ ਹਨ, ਤੀਰਥ ਨਾਵਾ ਜੇ ਤਿਸ ਭਾਵਾ। ਜੇ ਮਨ ਵਿੱਚ ਭਾਵਨਾ ਹੋਵੇ ਤਾਂ, ਜੇ ਮਨ ਦੇ ਵਿੱਚ ਛਲ ਬਿਰਤੀ ਲੈ ਕੇ ਆਏ, ਭਾਵੇਂ ਤੀਰਥ ਯਾਤਰਾ ਦੇ ਵੀ ਆਏ, ਤੇ ਸਾਧ ਸੰਗਤ ਜੀ ਫਿਰ ਹਜੂਰ ਦੇ ਇਉਂ ਵੀ ਭਜਨ ਆਉਂਦੇ ਨੇ ਗੁਰਬਾਣੀ ਵਿੱਚ, ਕਹਿੰਦੇ ਹਨ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ। ਕਈ ਤੇ ਕਹਿੰਦੇ ਕਿ ਤੀਰਥ ਇਸ਼ਨਾਨ ਕਰਨ ਵਾਸਤੇ ਸੀਗੇ, ਪਰ ਮਨ ਦੇ ਵਿੱਚ ਖੋਟ ਧਾਰਨ ਕਰਕੇ ਗਏ। ਮਨ ਦੇ ਵਿੱਚੋਂ ਖੋਟਾਪਨ ਤੇ ਦੂਰ ਕੀਤਾ ਹੀ ਨਾ, ਤੇ ਤਨ ਕਰਕੇ ਵੀ ਚੋਰੀਆਂ ਵਾਲੇ ਇਹ ਭੈੜੇ ਕਰਮ ਛੱਡੇ ਹੀ ਨਾ। ਤੇ ਫਿਰ ਸਾਧ ਸੰਗਤ ਹਜੂਰ ਕਹਿੰਦੇ ਗਏ ਤਾਂ ਪਾਪ ਕਰਮ ਲਾਉਣ ਦੇ ਵਾਸਤੇ ਸੀਗੇ। ਇੱਕ ਭਾਉ ਲੱਥੀ ਨਾਤਿਆ ਦੋਏ ਭਾ ਚੜੀ ਇਸ ਹੋਰ। ਕਹਿੰਦੇ ਇੱਕ ਭਾਰਾ ਜੇ ਪਾਪ ਕਰਮ ਦਾ ਲੱਥ ਗਿਆ ਤੇ ਦੁੱਗਣੇ ਫਿਰ ਸਿਰ ਤੇ ਚੜ ਗਏ। ਜੇ ਮਨ ਵਿੱਚ ਖੋਟ ਲੈ ਕੇ ਗਏ, ਜਾ ਕਰਕੇ ਚੋਰੀਆਂ ਕਰਦੇ ਰਹੇ। ਤੇ ਸਾਧ ਸੰਗਤ ਜੀ ਦੇਖਿਆ ਜਾਵੇ ਤੇ ਜਦੋਂ ਬਹੁ ਗਿਣਤੀ ਹੋ ਜਾਂਦੀ ਹੈ ਨਾ ਸਤ ਸੰਗਤ ਦੀ, ਇੱਥੇ ਵੀ ਆਪ ਆਏ ਹੋ ਤੀਰਥ ਯਾਤਰਾ ਵਾਸਤੇ ਹਜੂਰ ਸਾਹਿਬ ਦੀ ਪਾਵਨ ਧਰਤੀ ਤੇ, ਸੱਚਖੰਡ ਸ੍ਰੀ ਹਜੂਰ ਸਾਹਿਬ ਗੁਰੂ ਕਲਗੀਧਰ ਪਿਤਾ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੇ ਲਈ। ਪਰ ਸਾਰੇ ਸਾਧ ਸੰਗਤ ਜੀ ਸਾਡੇ ਵਿੱਚੋਂ ਇੱਕੋ ਬਿਰਤੀ ਵਾਲੇ ਥੋੜ੍ਹਾ। ਇਸ ਭੀੜ ਭੜੱਕੇ ਦੇ ਵਿੱਚੋਂ ਕਈਆਂ ਦੀ ਸਾਧ ਸੰਗਤ ਦੀ ਬਿਰਤੀ ਜਿਹੜੀ ਖੋਟੀ ਆ ਉਹ ਚੋਰੀ ਕਰਨ ਦਾ ਲਾਹਾ ਲੈਂਦੇ ਆ, ਤੇ ਕੁਝ ਪ੍ਰੇਮੀ ਐਸੇ ਜਗਿਆਸੂ ਹੁੰਦੇ ਬਹੁਤੀ ਸੰਗਤ ਦੇ ਵਿੱਚੋਂ ਪਰਮੇਸ਼ਰ ਦਾ ਸਿਮਰਨ ਕਰਨ ਨੂੰ ਵੀ ਲਾਹਾ ਲੈਂਦੇ ਕਿ ਬਹੁਤੀ ਸੰਗਤ ਵਿੱਚ ਮਿਲ ਕੇ ਵਾਹਿਗੁਰੂ ਦਾ ਦਾਸ ਕਰਾਂਗੇ ਤੇ ਪਰਮੇਸ਼ਰ ਦੀ ਛੇਤੀ ਸਾਡੇ ਤੇ ਕਿਰਪਾ ਹੋ ਜਾਵੇਗੀ। ਬਹੁਤੀ ਸੰਗਤ ਦੀ ਛੇਤੀ ਪਰਮਾਤਮਾ ਬੇਨਤੀ ਸੁਣ ਲੈਂਦਾ। ਇਹੋ ਸਾਧ ਸੰਗਤ ਇੱਕੋ ਜਿਹੀ ਬਿਰਤੀ ਵਾਲੇ ਨਹੀਂ ਚੱਲ ਕਰਕੇ ਆਉਂਦੇ। ਤੇ ਜੇ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਫਰਮਾਨ ਕੀਤਾ, ਕਹਿੰਦੇ ਮਨ ਵਿੱਚ ਖੋਟਾਪਨ ਧਾਰਨ ਕੀਤਾ, ਤਨ ਕਰਕੇ ਵੀ ਚੋਰੀਆਂ ਦੇ ਭੈੜੇ ਕਰਮ ਨਾ ਛੱਡੇ, ਤੇ ਫਿਰ ਤੀਰਥ ਯਾਤਰਾ ਕੀਤੀ ਤਾਂ ਭਲਾ ਕੀ ਲਾਭ ਹੋਇਆ। ਫਿਰ ਤਾਂ ਸਾਧ ਭਲੇ ਅੜ ਨਾਤੇ ਆ, ਚੋਰ ਸੇ ਚੋਰਾ ਚੋਰ। ਇਸ ਸੰਸਾਰ ਦੇ ਅੰਦਰ ਕਹਿੰਦੇ ਹਨ ਫਿਰ ਜਿਹੜੇ ਭਲੇ ਪੁਰਸ਼ ਆ ਨਾ ਉਹ ਫਿਰ ਚੰਗੇ ਹਨ, ਜਿਨ੍ਹਾਂ ਨੇ
ਅੰਤਰ ਗਦ ਤੀਰਥ ਮਲ ਨਾਵੋ। ਸ਼ਰਵਣ ਮੰਨਨ ਅਧਿਆਸਨ ਰੂਪੀ ਇਹ ਸਾਧਨਾ ਦੁਆਰਾ ਅੰਤਸ਼ਕਰਮ ਰੂਪੀ ਤੀਰਥ ਤੇ ਜਿਨ੍ਹਾਂ ਨੇ ਇਸ਼ਨਾਨ ਕੀਤਾ ਹੈ, ਮਨ ਨੂੰ ਜਿਨ੍ਹਾਂ ਨੇ ਪਵਿੱਤਰ ਕਰ ਲਿਆ ਹੈ ਸ਼ੁੱਧ ਐਸੇ ਸ਼ੁੱਧ ਸਾਧਨਾ ਦੇ ਦੁਆਰਾ। ਤੇ ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਫਰਮਾਨ ਕਰਦੇ ਆ, ਫਿਰ ਪੜ੍ਹਦੇ ਵੋ। ਤੀਰਥ ਨਾਵਾ ਜੇ ਤਿਸ ਭਾਵਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ ਸਿੱਧੋ, ਜੇ ਪਰਮੇਸ਼ਰ ਨੂੰ ਭਾ ਜਾਵੇ, ਤੀਰਥ ਤੇ ਨਹਾਤਾ ਹੋਇਆ ਤਾਂ ਸਫਲਾ ਹੈ, ਕੀਤਾ ਹੋਇਆ ਤੀਰਥ ਸਰੋਵਰ ਤੇ ਇਸ਼ਨਾਨ ਤਾਂ ਸਫਲਾ, ਜੇ ਮਨ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਭਾਵੇ ਤਾਂ। ਜੇ ਪਰਮਾਤਮਾ ਨੂੰ ਜੀਵ ਭਾ ਜਾਵੇ ਅਥਵਾ ਜੇ ਮਨ ਦੇ ਵਿੱਚ ਭਾਵਨਾ ਹੋਵੇ। ਬਿਨ ਭਾਣੇ ਕੇ ਨਹਾਏ ਕਰੀ। ਬਿਨਾਂ ਭਾਣਾ ਮੰਨੇ ਤੋਂ ਭਲਾ ਇਸ਼ਨਾਨ ਕੀਤੇ ਦਾ ਕੀ ਲਾਭ ਹੋ ਸਕਦਾ? ਕੁਝ ਨਹੀਂ, ਬਿਨਾਂ ਪਰਮੇਸ਼ਰ ਦੇ ਭਾਣਾ ਮੰਨੇ ਤੋਂ। ਇਸ ਲਈ ਭਾਵਾ, ਜੇ ਭਾਣਾ ਮੰਨੇ, ਭਾਵਾ ਹਿਰਦੇ ਅੰਦਰ ਭਾਵਨਾ ਹੋਵੇ, ਭਾਵਾ ਹਿਰਦੇ ਅੰਦਰ ਪ੍ਰੇਮ ਹੋਵੇ ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੀਤਾ ਹੋਇਆ ਇਸ਼ਨਾਨ ਜੀਵ ਦਾ ਸਫਲ ਹੋ ਜਾਂਦਾ ਹੈ। ਤਾਂ ਸਤਿਗੁਰੂ ਜੀ ਨੇ ਫਰਮਾਨ ਕੀਤਾ, ਬਿਨ ਭਾਣੇ ਕੇ ਨਹਾਏ ਕਰੀ। ਬਿਨਾਂ ਭਾਣੇ ਤੋਂ ਪਰਮੇਸ਼ਰ ਦੀ ਰਾਜਾ ਵਿੱਚ ਨਾ ਚੱਲਣੇ ਕਰਕੇ ਭਾਣਾ ਮੰਨਦਾ ਹੀ ਨਹੀਂ। ਜੇ ਦੁੱਖ ਮਿਲਿਆ ਤੇ ਰੱਬ ਨੂੰ ਤਾਨੇ ਮਾਰਨ ਲੱਗ ਪੈਂਦਾ, ਸੁੱਖ ਮਿਲ ਗਏ ਤੇ ਸ਼ੁਕਰਾਨਾ ਵੀ ਨਹੀਂ ਕਰਦਾ ਪਰਮੇਸ਼ਰ ਦਾ। ਫਿਰ ਤਾਂ ਬਹੁਤੇ ਧਨ ਪਦਾਰਥਾਂ ਦੇ ਕਰਕੇ ਹੰਕਾਰ ਦੇ ਵਿੱਚ ਹੀ ਉਡਾਰੀਆਂ ਮਾਰਦਾ ਫਿਰਦਾ। ਇਸ ਲਈ ਪਰਮੇਸ਼ਰ ਦਾ ਭਾਣਾ ਨਾ ਮੰਨਿਆ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਭਾਣਾ ਮੰਨਣ ਤੋਂ ਬਿਨਾਂ ਕਿਵੇਂ ਉਹ ਪਰਮੇਸ਼ਰ ਦੇ ਦਰ ਤੇ ਭਾ ਜਾਵੇਗਾ, ਨਾਮੁਮਕਿਨ ਹੈ। ਜੇਤੀ ਸਿਰਠ ਉਪਾਈ ਵੇਖਾ। ਫਿਰ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਹਨ, ਜਿਤਨੇ ਵੀ ਸੰਸਾਰ ਦੀ ਇਹ ਸ੍ਰਿਸ਼ਟੀ ਪਰਮੇਸ਼ਰ ਨੇ ਪੈਦਾ ਕੀਤੀ ਹੈ, ਸਾਧ ਸੰਗਤ ਜੀ ਨਾਲ ਦੇ ਨਾਲ ਇਹ ਵੀ ਸਮਝ ਲੈਣਾ, ਇੱਥੇ ਸਿਰਠ ਪਾਠ ਸਤਿਗੁਰੂ ਜੀ ਨੇ ਉਚਾਰਨ ਕੀਤਾ ਹੈ, ਪਰ ਗੁਰਬਾਣੀ ਦੀ ਸੰਥਿਆ ਨਾ ਕਰਨੇ ਕਰਕੇ ਅਸੀਂ ਸਿਰਠ ਨੂੰ ਸ੍ਰਿਸ਼ਟ ਬੋਲ ਜਾਂਦੇ ਹਾਂ। ਇਵੇਂ ਨਹੀਂ ਪਾਠ ਦਾ ਉਚਾਰਨ ਕਰਨਾ ਚਾਹੀਦਾ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਨੇ, ਜੇਤੀ ਸਿਰਠ ਉਪਾਈ ਵੇਖਾ। ਜੇ ਸਿਰਠ ਲਿਖਿਆ ਹੈ ਤੇ ਸਿਰਠ ਹੀ ਉਚਾਰਨ ਕਰਨਾ ਚਾਹੀਦਾ। ਆਪਣੇ ਕੋਲੋਂ ਕਈ ਵਾਰ ਚਰਨਾਂ ਵਿੱਚ ਅੱਧਾ ਰਾਰਾ ਲਾ ਕੇ ਤੇ ਸ੍ਰਿਸ਼ਟ ਬੋਲ ਜਾਂਦੇ ਹਾਂ। ਇਹ ਸਾਧ ਸੰਗਤ ਜੀ ਗੁਰਬਾਣੀ ਦਾ ਨਿਰਾਦਰ ਹੁੰਦਾ। ਆਪਣੇ ਕੋਲੋਂ ਨਹੀਂ ਕੋਈ ਵਾਧੂ ਸਾਨੂੰ ਮਾਤਰਾ ਲਾਉਣੀ ਚਾਹੀਦੀ, ਨਾ ਘਟਾਉਣੀ ਚਾਹੀਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਕਹਿੰਦੇ ਹਨ, ਸਿੱਧਾਂ ਦੇ ਕਹਿਣ ਤੇ ਬੇਨਤੀ ਜਦੋਂ ਕਰਦੇ ਆ ਨਾ ਕਿ ਮਹਾਰਾਜ ਸੱਚੇ ਪਾਤਸ਼ਾਹ ਕਰਮਾਂ ਤੋਂ ਬਿਨਾਂ ਹੀ ਫਲ ਪ੍ਰਾਪਤ ਹੋ ਜਾਂਦੇ ਨੇ, ਤੇ ਸਤਿਗੁਰੂ ਜੀ ਉਚਾਰਨ ਕਰਦੇ ਹਨ, ਫਿਰ ਇਹੀ ਪੰਕਤੀ ਪੜੋ। ਜੇਤੀ ਸਿਰਠ ਉਪਾਈ ਵੇਖਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਜਿਤਨੀ ਵੀ ਸ੍ਰਿਸ਼ਟੀ ਪਰਮੇਸ਼ਰ ਨੇ ਪੈਦਾ ਕੀਤੀ ਹੈ, ਵੇਖਾ ਸਾਰੀ ਸ੍ਰਿਸ਼ਟੀ ਨੂੰ ਪਰਮੇਸ਼ਰ ਆਪ ਵੇਖ ਰਿਹਾ ਹੈ, ਜਾਂ ਦ੍ਰਿਸ਼ਟਾਮਾਨ ਜਿਤਨੇ ਵੀ ਸੰਸਾਰ ਦੇ ਇਸ ਸ੍ਰਿਸ਼ਟੀ ਦੇ ਜੀਵ ਨਜ਼ਰ ਆ ਰਹੇ ਹਨ। ਬਿਨ ਕਰਮਾਂ ਕੇ ਮਿਲੈ ਲਈ। ਬਿਨਾਂ ਕਰਮਾਂ ਤੋਂ ਕਿਸੇ ਨੂੰ ਦਾਤ ਨਹੀਂ ਪ੍ਰਾਪਤ ਹੁੰਦੀ। ਪਰਮੇਸ਼ਰ ਦੇ ਧੁਰੋਂ ਹੀ ਪਰਾਰਬਧ ਵਿੱਚ ਚੰਗੇ ਕਰਮ ਲਿਖ ਕਰਕੇ ਜੀਵ ਦੇ ਪਾਏ ਹੋਣ ਤਾਂ ਹੀ ਗੁਰੂ ਸ਼ਰਨ ਪ੍ਰਾਪਤ ਹੁੰਦੀ ਹੈ, ਤਾਂ ਹੀ ਸਤ ਸੰਗਤ ਦੀ ਪ੍ਰਾਪਤੀ ਹੁੰਦੀ ਹੈ। ਹਜ਼ੂਰ ਦੇ ਬਚਨ ਆਉਂਦੇ ਆ ਨਾ, ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ। ਜਦੋਂ ਪੂਰਬਲੇ ਕਮਾਏ ਹੋਏ ਚੰਗੇ ਕਰਮਾਂ ਦਾ ਅੰਗੂਰ ਫੁੱਟਿਆ ਤਾਂ ਪੂਰੇ ਸਤਿਗੁਰੂ ਜੀ ਦੀ ਪ੍ਰਾਪਤੀ ਹੋਈ, ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਧਾਰਨ ਕੀਤੀ ਹੈ। ਸੋ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਬਿਨ ਕਰਮਾਂ ਕੇ ਮਿਲੈ ਲਈ। ਬਿਨਾਂ ਕਰਮਾਂ ਤੋਂ ਕਹਿੰਦੇ ਹਨ ਕੋਈ ਦਾਤ ਨਹੀਂ ਜੀਵ ਨੂੰ ਪ੍ਰਾਪਤ ਹੋ ਸਕਦੀ। ਜੇਕਰ ਕੋਈ ਦਾਅਵਾ ਕਰੇ ਕਿ ਨਹੀਂ ਮੈਂ ਪ੍ਰਾਪਤ ਕਰ ਹੀ ਸਕਦਾ, ਤੇ ਪਰ ਸਤ ਸੰਗਤ ਜੀ ਇੱਥੇ ਇੱਕ ਸਾਖੀ ਆਉਂਦੀ ਹੈ। ਇੱਕ ਵਾਰ ਲక్ష్ਮੀ ਦੇਵੀ ਤੇ ਕਰਮਾਂ ਦਾ ਆਪਸ ਦੇ ਵਿੱਚ ਸੰਵਾਦ ਹੋਇਆ। ਲక్ష్ਮੀ ਦੇਵੀ ਕਹਿਣ ਲੱਗੀ ਕਿ ਮੈਂ ਜ਼ਿਆਦਾ ਸ਼ਕਤੀ ਵਾਲੀ, ਮੈਂ ਜਗਤ ਨੂੰ ਦਾਤਾਂ ਦਿੰਦੀ ਹਾਂ, ਤੇ ਕਰਮ ਕਹਿਣ ਲੱਗੇ ਨਹੀਂ, ਕਰਮਾਂ ਤੋਂ ਬਿਨਾਂ ਨਹੀਂ ਕਿਸੇ ਨੂੰ ਮਿਲਦਾ। ਕਰਮ ਦੇਵਤਾ ਤੇ ਇਹ ਲక్ష్ਮੀ ਦੇ ਸਾਧ ਸੰਗਤ ਜੀ ਆਪਸ ਵਿੱਚ ਸੰਵਾਦ ਹੋਇਆ, ਤੇ ਕਹਿਣ ਲੱਗੇ ਕਿ ਪਰਖ ਕਰਕੇ ਦੇਖ ਲੈਂਦੇ ਹਾਂ। ਤੇ ਕਰਮ ਦੇਵਤਾ ਪਹਿਲਾਂ ਕਹਿੰਦਾ ਕਿ ਤੂੰ ਦਾਰ ਦੇਖ ਕਰਕੇ ਦੇਖ ਲੈ, ਲక్ష్ਮੀ ਦੇਵੀ ਦੇ ਤਾਈ।
ਇੱਕ ਗਰੀਬ ਲੱਕੜਹਾਰਾ ਸੀ, ਜੰਗਲ ਦੇ ਵਿੱਚੋਂ ਲੱਕੜਾਂ ਸੁੱਕੀਆਂ ਚੁੱਕ ਕਰਕੇ ਜਾਂ ਕੱਟ ਵੱਢ ਕਰਕੇ ਉਹਨਾਂ ਦੇ ਨਾਲ ਗੁਜ਼ਾਰਾ ਕਰਿਆ ਕਰਦਾ ਸੀ, ਬਾਜ਼ਾਰ ਵਿੱਚ ਲੱਕੜਾਂ ਵੇਚ ਕੇ। ਸਾਧ ਸੰਗਤ ਜੀ, ਉਹ ਗਰੀਬ ਲੱਕੜਹਾਰੇ ਨੂੰ ਲక్ష్ਮੀ ਦੇਵੀ ਨੇ ਕੀ ਕੀਤਾ, 500 ਰੁਪਈਆ ਜਿਹੜਾ ਸੀ ਨਾ ਉਹ ਜਾ ਕਰਕੇ ਉਹਨੂੰ ਦੇ ਦਿੱਤਾ। ਕਹਿੰਦੇ ਕਿ ਆਪਣਾ ਇਹਦੇ ਨਾਲ ਗੁਜ਼ਾਰਾ ਕਰ ਲਵੇ। ਜਦੋਂ ਉਹ ਸਾਧ ਸੰਗਤ ਜੀ ਲਿਆ, ਥੈਲੀ ਭਰੀ ਹੋਈ ਸੀ 500 ਰੁਪਈਆਂ ਦੇ ਨਾਲ, ਘਰ ਆਇਆ ਤੇ ਪਤਾ ਨਹੀਂ ਘਰ ਦੇ ਵਿੱਚ ਨਹੀਂ ਸੀਗੀ। ਦੇਖਿਆ ਕਿ ਘਰ ਦੇ ਵਿੱਚ ਕਿਹੜਾ ਕੋਈ ਹੈਗਾ, ਤੇ ਗਲੀ ਦੇ ਵਿੱਚੋਂ ਲੰਘਦੇ ਹੋਏ ਉਹਨੇ ਸਾਧ ਸੰਗਤ ਜੀ ਥੈਲੀ ਵਗਾ ਕੇ ਆਪਣੇ ਘਰ ਦੇ ਵਿੱਚ ਸੁੱਟ ਦਿੱਤੀ ਕਿ ਦਰਵਾਜ਼ਾ ਤੇ ਬੰਦ ਹੈ, ਤੇ ਆਪ ਆਪਣੀ ਪਤਨੀ ਨੂੰ ਲੈਣ ਵਾਸਤੇ ਚਲਾ ਗਿਆ ਬੜਾ ਖੁਸ਼ੀ ਖੁਸ਼ੀ। ਜਦੋਂ ਉਹ ਸਾਧ ਸੰਗਤ ਜੀ ਆਵਾਜ਼ ਜਿਹੜੀ ਸੀ ਨਾ ਥੈਲੀ ਦੇ ਪੈਸੇ ਡਿੱਗਣ ਦੀ ਗੁਆਂਢਣ ਨੇ ਸੁਣੀ, ਤੇ ਉਹ ਕਾਹਲੀ ਦੇ ਨਾਲ ਚੁੱਕ ਕੇ ਆਪਣੇ ਘਰ ਲੈ ਗਏ। ਔਰ ਜਦੋਂ ਲੈ ਗਏ ਤੇ ਫਿਰ ਉਹ ਉਸੇ ਤਰ੍ਹਾਂ ਹੀ ਰਹਿ ਕੇ ਆ ਕੇ ਬੜਾ ਝੂਰਦਾ ਕਿ ਮੇਰੇ ਪੈਸੇ ਸਨ, ਥੈਲੀ ਭਰੀ ਹੋਈ ਸੀ, ਬੜਾ ਝੂਰਦਾ। ਅਗਲੇ ਦਿਨ ਫਿਰ ਲੱਕੜਹਾਰਾ ਜੰਗਲ ਦੇ ਵਿੱਚ ਗਿਆ। ਜਦੋਂ ਲక్ష్ਮੀ ਨੇ ਫਿਰ ਦੇਖਿਆ ਕਿ ਇਹ ਤਾਂ ਉਸੇ ਤਰ੍ਹਾਂ ਹੀ ਗਰੀਬ ਹੈ, ਇਹਦੇ ਤਾਂ ਪੈਰਾਂ ਦੇ ਵਿੱਚ ਜੁੱਤੀ ਵੀ ਨਹੀਂ ਹੈ, ਫਟੇ ਪੁਰਾਣੇ ਉੱਦਾਂ ਦੇ ਕੱਪੜੇ ਹੈ, ਇਹਨੂੰ ਥੈਲੀ ਪੈਸਿਆਂ ਦੀ ਭਰ ਕੇ ਦਿੱਤੀ ਸੀਗੀ। ਜਦੋਂ ਪੁੱਛਿਆ ਤੇ ਉਹਨੇ ਦੱਸਿਆ, ਕਹਿੰਦਾ ਕਿ ਪਤਾ ਨਹੀਂ ਕਿੱਥੇ ਚਲੇਗੀ, ਮੈਂ ਤਾਂ ਆਪਣੇ ਘਰ ਦੇ ਵਿੱਚ ਰੱਖੀ ਸੀ। ਫਿਰ ਕਹਿੰਦੇ ਸਾਧ ਸੰਗਤ ਇਹਨੂੰ ਇੱਕ ਹਾਰ ਦਿੱਤਾ ਹੀਰਿਆਂ ਦੇ ਨਾਲ, ਹੀਰੇ ਜੜੇ ਹੋਏ ਸਨ, ਤੇ ਨਾਲ ਪੱਕੀ ਕੀਤੀ ਕਿ ਇਹਨੂੰ ਸਾਂਭ ਕੇ ਰੱਖੀ। ਕਹਿੰਦਾ ਠੀਕ ਹੈ। ਰਸਤੇ ਵਿੱਚ ਘਰ ਨੂੰ ਤੁਰਿਆ ਆ ਰਿਹਾ, ਜਦੋਂ ਸਾਧ ਸੰਗਤਾਂ ਨੂੰ ਪਿਆਸ ਲੱਗੀ, ਉਹ ਹਾਰ ਕਹਿੰਦੇ ਉਹਨੇ ਆਪਣੇ ਪੱਗ ਦੀ ਵਿੱਚ ਜੜ ਲਿਆ ਸੀਗਾ, ਪੱਗ ਦੇ ਵਿੱਚ ਅੜਾ ਲਿਆ ਕਿ ਤੂੰ ਕਿਹੜਾ ਕਿਤੇ ਡਿੱਗ ਚੱਲਿਆ। ਗਰਮੀ ਲੱਗੀ ਤੇ ਰਸਤੇ ਵਿੱਚ ਨਦੀ ਦੇ ਕਿਨਾਰੇ ਤੇ ਇਸ਼ਨਾਨ ਕਰਨ ਲੱਗਾ। ਸਾਧ ਸੰਗਤ ਦੇ ਇੱਲ ਆਈ, ਉਹ ਕੱਪੜੇ ਦੇ ਵਿੱਚ ਪੱਗ ਵਿੱਚ ਲਪੇਟਿਆ ਹੋਇਆ ਕੋਈ ਪਦਾਰਥ ਜਾਣ ਕਰਕੇ ਕੋਈ ਵਸਤੂ ਖਾਣ ਵਾਲੀ ਹੋਣੀ ਹੈ। ਉਹ ਸਣੇ ਉਹਦੇ ਸਾਧ ਸੰਗਤ ਹੀਰਿਆਂ ਸਹਿਤ ਜੜੇ ਹੋਏ ਹਾਰ ਨੂੰ ਚੁੱਕ ਕਰਕੇ ਲੈ ਗਈ ਤੇ ਬਹੁਤ ਉੱਚੀ ਥਾਂ ਤੇ ਪੱਪਲ ਤੇ ਆਲਣੇ ਵਿੱਚ ਜਾ ਕੇ ਉਹ ਰੱਖ ਦਿੱਤਾ। ਉਹ ਹਾਰ ਵੀ ਹੱਥੋਂ ਗਵਾ ਲਿਆ। ਫਿਰ ਤੀਜਾ ਦਿਨ ਹੋਇਆ ਤੇ ਫਿਰ ਲక్ష్ਮੀ ਦੇਵੀ ਨੇ ਦੇਖਿਆ ਕਿ ਉਸੇ ਤਰ੍ਹਾਂ ਹੀ ਗਰੀਬ ਹੀ ਹੈ, ਨਾ ਪੈਰਾਂ ਵਿੱਚ ਜੁੱਤੀ ਹੈ, ਅੱਜ ਤੇ ਸਿਰ ਤੇ ਪੱਗ ਵੀ ਨਹੀਂ ਦੀ ਨਜ਼ਰ ਆਉਂਦੀ ਪਈ। ਜਦੋਂ ਪੁੱਛਿਆ ਤੇ ਸਾਰੀ ਗੱਲ ਉਹਨੇ ਕਹਿ ਕੇ ਸੁਣਾਈ, ਤੇ ਫਿਰ ਕਹਿੰਦੇ ਉਹਨੇ ਲక్ష్ਮੀ ਦੇਵੀ ਨੇ ਲਾਲ ਦਿੱਤਾ, ਬੜਾ ਅਮੋਲਕ ਹੁੰਦਾ ਹੈ ਕਿ ਇਹਦੇ ਨਾਲ ਤੇਰੀ ਗਰੀਬੀ ਦੂਰ ਹੋ ਜਾਵੇਗੀ। ਜਦੋਂ ਕਹਿੰਦੀ ਕਿ ਫਿਰ ਪੱਕੀ ਕੀਤੀ ਕਿ ਸਾਂਭ ਕਰਕੇ ਰੱਖੀ, ਉੱਪਰਲੀ ਜੇਬ ਦੇ ਵਿੱਚ ਉਹਨੇ ਸਾਧ ਸੰਗਤ ਜੀ ਪਾ ਲਿਆ। ਜਦੋਂ ਪਾ ਕੇ ਆ ਰਿਹਾ ਤੇ ਰਸਤੇ ਵਿੱਚ ਪਿਆਸ ਲੱਗੀ, ਨਦੀ ਤੋਂ ਪਾਣੀ ਪੀਣ ਲੱਗਾ ਤੇ ਉਹ ਉੱਪਰਲੀ ਜੇਬ ਦੇ ਵਿੱਚੋਂ ਲਾਲ ਡਿੱਗ ਗਿਆ ਤੇ ਇੱਕ ਮੱਛੀ ਨੇ ਨਿਗਲ ਲਿਆ। ਫਿਰ ਗਰੀਬ ਦਾ ਗਰੀਬ ਰਹਿ ਗਿਆ, ਕੰਗਾਲ ਤਾਂ ਦੂਰ ਹੋਈ ਨਾ। ਤੇ ਸਾਧ ਸੰਗਤ ਜਦੋਂ ਇੰਨੇ ਯਤਨ ਕਰ ਲਏ, ਫਿਰ ਅਗਲੇ ਦਿਨ ਆਇਆ ਤੇ ਲక్ష్ਮੀ ਦੇਵੀ ਨੇ ਪੁੱਛਿਆ ਕਿ ਕੀ ਕਾਰਨ ਤੂੰ ਅਜੇ ਵੀ ਕੰਗਾਲ ਹੀ ਤੁਰਿਆ ਫਿਰਦਾ, ਕਿੰਨੇ ਵਾਰ ਤੈਨੂੰ ਇਹ ਦਾਤਾਂ ਦਿੱਤੀਆਂ ਨੇ। ਕਹਿੰਦਾ ਕਿ ਮੇਰੇ ਤੋਂ ਸਾਂਭੀ ਨਹੀਂ ਗਈ। ਜਦੋਂ ਇਹ ਸਾਧ ਸੰਗਤ ਜੀ ਕਿਹਾ ਤੇ ਫਿਰ ਉਸ ਸਮੇਂ ਆਪਣੀ ਹਾਰ ਮੰਨ ਲਈ ਕਰਮ ਦੇਵਤੇ ਦੇ ਅੱਗੇ। ਕਹਿੰਦੀ ਕਿ ਮੈਂ ਹਾਰ ਗਈ ਹਾਂ ਕਰਮ ਦੇਵਤਾ, ਕਿ ਤੁਸੀਂ ਹੁਣ ਆਪਣੀ ਸ਼ਕਤੀ ਵਿਖਾ ਕੇ ਦਿਖਾਓ। ਫਿਰ ਕਹਿੰਦੇ ਕਰਮ ਦੇਵਤੇ ਨੇ 2 ਪੈਸੇ ਦਿੱਤੇ, ਕੇਵਲ 2 ਪੈਸੇ। ਕੋਈ ਐਸੀ ਵਿਧ ਬਣੀ, ਉਹ ਰਸਤੇ ਵਿੱਚ 2 ਪੈਸੇ ਨੂੰ ਲੱਭੇ ਤੇ ਕਹਿਣ ਲੱਗਾ ਕਿ ਇਹਨਾਂ 2 ਪੈਸਿਆਂ ਤੋਂ ਦੇਖੀ ਹੁਣ ਕਿੱਦਾਂ ਇਹ ਮਾਲੋ ਮਾਲ ਇਸ ਨੇ ਹੋ ਜਾਣਾ ਹੈ। ਭਾਵ ਇਹ ਹੈ ਇਹਦਾ ਸਾਧ ਸੰਗਤ ਦੀ ਸਾਖੀ ਦਾ ਕਿ ਕਰਮਾਂ ਤੋਂ ਬਿਨਾਂ ਕੋਈ ਦਾਤ ਨਹੀਂ ਮਿਲਦੀ। 2 ਪੈਸੇ ਦਿੱਤੇ ਤੇ ਜਾ ਕਰਕੇ ਬਾਜ਼ਾਰ ਦੇ ਵਿੱਚ ਜਦੋਂ ਮੱਛੀ ਉਹਨੇ ਖਰੀਦ ਕਰਕੇ ਲਿਆਂਦੀ ਕਿ ਮੱਛੀ ਖਰੀਦ ਕੇ ਲਿਆਉਣਾ, ਪਰਿਵਾਰ ਦਾ ਗੁਜ਼ਾਰਾ ਹੋ ਜਾਊਗਾ। ਆਗ ਕਰਕੇ ਜਦੋਂ ਮੱਛੀ ਨੂੰ ਕੱਟਿਆ, ਉਹਦੇ ਵਿੱਚ ਉਹ ਲਾਲ ਨਿਕਲ ਆਇਆ ਜਿਹੜਾ ਮੱਛੀ ਨੇ ਨਿਗਲਿਆ ਸੀਗਾ। ਦੇਖੋ ਜਦੋਂ ਕਰਮ ਆਉਂਦੇ ਆ ਨਾ, ਕਰਮ ਜਾਗਦੇ ਆ, ਕੋਈ ਵਿਧ ਬਣ ਜਾਂਦੀ ਹੈ। 2 ਪੈਸਿਆਂ ਤੋਂ ਫਿਰ ਉਹ ਮੱਛੀ ਲੈ ਕੇ ਆਇਆ, ਉਹਨੂੰ ਕੱਟਣ ਲੱਗਾ ਤੇ ਫਿਰ ਉਹਦੇ ਵਿੱਚੋਂ ਲਾਲ ਨਿਕਲਿਆ ਤੇ ਬੜਾ ਖੁਸ਼ ਹੋਇਆ। ਕਹਿੰਦਾ ਲੱਭ ਪਿਆ ਮੇਰਾ ਲਾਲ ਜਿਹੜਾ ਸੀ ਲੱਭ ਪਿਆ। ਤੇ ਸਾਧ ਸੰਗਤ ਗਵਾਂਢਣ ਨੇ ਡਰਦਿਆਂ ਮਾਰੇ ਜਦੋਂ ਆਵਾਜ਼ ਕਰਨੀ ਪਈ ਨਾ ਕਿ ਲੱਗਦਾ ਇਹਨੂੰ ਲੱਭ ਪਿਆ ਜਿਹੜਾ ਤਾਨੇ ਦਾ ਗਵਾਚਾ ਸੀ, ਉਹਨੂੰ ਪਤਾ ਲੱਗ ਗਿਆ। ਤੇ ਉਹਨੇ ਸਹਿਦੇ ਦੇ ਆ ਕੇ ਕੰਨ ਦੇ ਉੱਪਰ ਉਹਦੇ ਘਰ ਫਿਰ ਉਹ ਥੈਲੀ ਸੁੱਟ ਦਿੱਤੀ ਕਿ ਤੇ ਮੈਨੂੰ ਪੁਲਿਸ ਦੇ ਕੋਲ ਨਾ ਫੜਾ ਦੇਵੇ। ਉਹ ਪੈਸੇ ਵੀ ਲੱਭ ਪਏ, ਲਾਲ ਵੀ ਆ ਗਿਆ, ਥੈਲੀ ਵੀ ਆ ਗਈ। ਤੇ ਫਿਰ ਮੱਛੀ ਰਿੰਨਣ ਦੇ ਵਾਸਤੇ ਜਦੋਂ ਜੰਗਲ ਵਿੱਚ ਗਿਆ ਨਾ, ਉੱਚੇ ਥਾਂ ਤੇ ਪਿੱਪਲ ਦੇ ਵਿੱਚ ਦੇਖਿਆ ਸਾਧ ਸੰਗਤ ਜਦੋਂ ਸੁੱਕੀਆਂ ਲੱਕੜਾਂ ਕੁਝ ਨਾਲ ਸਾਨੂੰ ਕੱਟਣ ਵਾਸਤੇ ਉੱਪਰ ਗਿਆ
ਤੇ ਉਹ ਆਲਣੇ ਦੇ ਵਿੱਚ ਹੀਰਿਆਂ ਵਾਲਾ ਹਾਰ ਵੀ ਉੱਥੇ ਉਹਨੂੰ ਮਿਲ ਗਿਆ ਜਦੋਂ ਵਿਧ ਬਣਦੀ ਹੈ। ਸੋ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹਨ, ਜੇਤੀ ਸਿਰਟ ਉਪਾਈ ਵੇਖਾ ਬਿਨ ਕਰਮਾਂ ਕੇ ਮਿਲੈ ਲਈ। ਬਿਨਾਂ ਕਰਮਾਂ ਤੋਂ ਕਿਸੇ ਨੂੰ ਦਾਤ ਨਹੀਂ ਮਿਲਦੀ। ਹਜੂਰ ਨੇ ਬਚਨ ਕੀਤੇ, ਭਾਵੇਂ ਜਿਤਨੀ ਮਰਜ਼ੀ ਭੱਜ ਦੌੜ ਕਰਕੇ ਦੇਖ ਲਵੇ, ਬਿਨ ਕਰਮਾਂ ਕਿਛ ਪਾਈਐ ਨਾਹੀ, ਜੇ ਬਹੁ ਤੇਰਾ ਧਾਵੈ। ਪਰ ਬਿਨਾਂ ਕਰਮਾਂ ਤੋਂ ਸਾਧ ਸੰਗਤ ਜੀ ਕੋਈ ਦਾਤ ਨਹੀਂ ਜੀਵ ਨੂੰ ਪ੍ਰਾਪਤ ਹੋ ਸਕਦੀ। ਸੋ ਇਸ ਲਈ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਹੈ, ਸਿੱਧੋ ਬਿਨਾਂ ਕਰਮਾਂ ਤੋਂ ਕਦੇ ਕੋਈ ਦਾਤ ਨਹੀਂ ਪ੍ਰਾਪਤ ਹੋਣਾ ਕਰਦੀ। ਮਤ ਵਿੱਚ ਰਤਨ ਜਵਾਹਰ ਮਾਣਿਕ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਜੀਵ ਦੀ ਮੱਤ ਦੇ ਵਿੱਚ ਹੀ ਜਵਾਹਰ, ਮਾਣਿਕ, ਰਤਨ ਆਦਿਕ ਵਡਮੁੱਲੇ ਪਦਾਰਥ ਹਨ। ਜੇ ਇੱਕ ਗੁਰ ਕੀ ਸਿੱਖ ਸੁਣੀ। ਪਰ ਉਹ ਤਾਂ ਪ੍ਰਾਪਤ ਹੁੰਦੇ ਆ ਜੇ ਸਤਿਗੁਰੂ ਜੀ ਦੀ ਇੱਕ ਸਿੱਖਿਆ ਸੁਣ ਲਵੇ। ਤਾਂ ਸਤਿਗੁਰਾਂ ਦੀ ਸਿੱਖਿਆ ਸੁਣ ਕੇ ਹਿਰਦੇ ਅੰਦਰ ਧਾਰਨ ਕਰ ਲਵੇ ਤਾਂ ਮੱਤ ਦੇ ਵਿੱਚੋਂ ਹੀਰੇ, ਜਵਾਹਰਾਤ, ਰਤਨ ਆਦਿਕ ਜੋ ਮਾਣਕ ਹਨ, ਇਹ ਵਡਮੁੱਲੇ ਪਦਾਰਥਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਤੇ ਸਾਧ ਸੰਗਤ ਜੀ, ਜੇਕਰ ਕੋਈ ਸਿੱਖਿਆ ਸੁਣੇ ਹੀ ਨਾ, ਜਿਵੇਂ ਇੱਕ ਲੱਕੜਹਾਰਾ ਸੀ ਨਾ, ਮੂਰਖ ਲੱਕੜਹਾਰੇ ਦੀ ਇੱਕ ਬੜੀ ਇਹ ਪ੍ਰਚਲਿਤ ਸਾਧ ਸੰਗਤ ਜੀ ਕਹਾਵਤ ਹੈ। ਉਹ ਰਸਤੇ ਵਿੱਚੋਂ ਲੰਘਦਾ ਪਿਆ ਸੀਗਾ ਤੇ ਜਿਹੜੇ ਹੀਰੇ ਸਨ, ਰਸਤੇ ਵਿੱਚ ਬਹੁਤ ਸਾਰੇ ਹੀਰੇ ਖਿਦਰੇ ਹੋਏ ਤੇ ਮਨ ਵਿੱਚ ਕਹਿਣ ਲੱਗਾ ਕਿ ਮੈਂ ਸੂਰਮਿਆਂ ਦੀ ਤਰ੍ਹਾਂ ਤੁਰ ਕੇ ਵੇਖਾਂ ਭਲਾ। ਅੱਖਾਂ 'ਤੇ ਪੱਟੀ ਬੰਨ੍ਹ ਲਈ ਸੀ ਤੇ ਕਹਿੰਦਾ ਕਿ ਆ ਪਤਾ ਨਹੀਂ ਮੇਰੇ ਪੈਰਾਂ ਵਿੱਚ ਰੋੜ ਜੇ ਬੜੇ ਰੜਕਦੇ ਪਏ ਆ, ਅੱਖਾਂ 'ਤੇ ਪੱਟੀ ਬੰਨ੍ਹ ਕੇ ਤੁਰਿਆ ਜਾਂਦਾ। ਹੀਰਿਆਂ ਨੂੰ ਰੋੜਾਂ ਦੀ ਤਰ੍ਹਾਂ ਜਾਣ ਕਰਕੇ ਉਵੇਂ ਹੀ ਗਵਾ ਲਿਆ ਸੀ। ਇਵੇਂ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਪ੍ਰਮਾਣ ਕੀਤਾ, ਜਿਹੜਾ ਅੰਨਾ ਜੀਵ ਹੈ ਨਾ, ਵਿਚਾਰ ਗਿਆਨ ਰੂਪੀ ਨੇਤਰਾਂ ਤੋਂ ਹੀਣਾ ਹੋਣ ਕਰਕੇ ਅੰਨਾ ਹੈ, ਉਸ ਨੂੰ ਇਹ ਵਡਮੁੱਲੇ ਜਿਹੜੇ ਸ਼ੁਭ ਗੁਣ ਹਨ, ਅਮੋਲਕ ਜਿਹੜੇ ਸ਼ੁਭ ਗੁਣਾਂ ਰੂਪੀ ਪਦਾਰਥ ਹਨ, ਇਹ ਨਜ਼ਰ ਨਹੀਂ ਆਉਂਦੇ ਜਿੰਨੀ ਦੇਰ ਤੱਕ ਸਤਿਗੁਰੂ ਜੀ ਦੀ ਸਿੱਖਿਆ ਨਹੀਂ ਸੁਣਦਾ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਭਗਤ ਰਸਨਾ ਦੁਆਰਾ ਫਰਮਾਨ ਕੀਤਾ, ਕਹਿੰਦੇ ਹਨ, ਅੰਧਾ ਨਿਕਸਿਓ ਆਏ। ਜਿਹੜਾ ਅੰਧਾ ਜੀਵ ਇਸੇ ਤਰ੍ਹਾਂ ਰਸਤਾ ਲੰਘਦਾ ਲੰਘਦਾ ਆ ਹੀ ਜਾਂਦਾ। ਜੋਤ ਬਿਨਾ ਜਗਦੀਸ਼ ਕੀ ਜਗਤ ਉਲੰਘੇ ਜਾਏ। ਕਿ ਵਾਹਿਗੁਰੂ ਦੀ ਜਿਹੜੀ ਸਾਧ ਸੰਗਤ ਜੀ ਆਤਮਾ ਨੂੰ ਪ੍ਰਕਾਸ਼ਨ ਵਾਲੀ, ਜਿਹੜੀ ਪ੍ਰਕਾਸ਼ ਰੂਪ ਆਤਮਾ ਹੈ, ਬੁੱਧ ਦੇ ਅੰਦਰ ਆਤਮ ਵਿਸ਼ੈਣੀ ਬੁੱਧ ਜੋ ਪ੍ਰਕਾਸ਼ ਕਰਨ ਵਾਲੀ ਹੈ, ਸਤਿਗੁਰੂ ਜੀ ਦੀ ਸੱਚੀ ਸਿੱਖਿਆ ਹੈ। ਇਹ ਸਿੱਖਿਆ ਨੂੰ ਧਾਰਨ ਕੀਤੇ ਬਿਨਾ ਜਿਹੜਾ ਅਗਿਆਨੀ ਅੰਨਾ ਜੀਵ ਇਸੇ ਤਰ੍ਹਾਂ ਹੀ ਲੰਘਦਾ ਆ ਜਾਂਦਾ, ਆਪਣਾ ਜੀਵਨ ਦੀ ਜਿਹੜੀ ਯਾਤਰਾ ਹੈ ਅਜਾਈ ਹੀ ਗਵਾ ਲੈਂਦਾ ਹੈ। ਕੋਈ ਸ਼ੁਭ ਗੁਣਾਂ ਰੂਪੀ ਪਦਾਰਥਾਂ ਨੂੰ ਪ੍ਰਾਪਤ ਨਹੀਂ ਕਰ ਸਕਦਾ। ਸੋ ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਜੇ ਇੱਕ ਗੁਰ ਕੀ ਸਿੱਖ ਸੁਣੀ, ਇੱਕ ਸਤਿਗੁਰੂ ਜੀ ਦੀ ਸਿੱਖਿਆ ਕੋਈ ਸੁਣ ਲਵੇ ਤੇ ਸਾਧ ਸੰਗਤ ਜੀ ਜਿਹੜੇ ਸ਼ੁਭ ਗੁਣ ਹਨ, ਇਹਨਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਗੁਰਾ ਇੱਕ ਦੇ ਬੁਝਾਈ। ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਹਨ, ਪੂਰੇ ਸਤਿਗੁਰੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਗੁਰੂ ਨੇ ਸਾਨੂੰ ਇਹ ਗੱਲ ਬੁਝਾ ਦੇਣਾ ਕੀਤੀ, ਸਮਝਾ ਦਿੱਤੀ ਹੈ। ਸਭਨਾ ਜੀਆ ਕਾ ਇੱਕ ਦਾਤਾ। ਕਿ ਸਭ ਜੀਵਾਂ ਦਾ ਦਾਤਾ ਇੱਕ ਪਰਮੇਸ਼ਰ ਹੈ। ਸੋ ਮੈਂ ਵਿਸਰ ਨਾ ਜਾਈ। ਉਹ ਸਾਨੂੰ ਵਿਸਰਦਾ ਨਹੀਂ ਹੈ ਕਦਾਚਿਤ ਵੀ, ਕਦੇ ਵੀ ਉਹ ਪਰਮੇਸ਼ਰ ਸਾਡੇ ਹਿਰਦਿਓਂ ਵਿਸਰਦਾ ਨਹੀਂ। ਇਹ ਪੂਰੇ ਸਤਿਗੁਰੂ ਜੀ ਨੇ ਸਾਨੂੰ ਗੱਲ ਬੁਝਾ ਦਿੱਤੀ ਹੈ। ਸੋ ਇਸ ਪ੍ਰਕਾਰ ਸਤਿਗੁਰੂ ਜੀ ਨੇ ਸਿੱਧਾਂ ਦੇ ਪ੍ਰਤੀ ਇਹ ਉਚਾਰਨ ਕੀਤਾ ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਿੱਧ ਨਮਸਕਾਰਾਂ ਕਰਦੇ ਨੇ। ਹੁਣ ਸਾਧ ਸੰਗਤ ਜੀ ਅੰਤਰੀ ਭਾਵ ਦੇ ਵਿੱਚ ਬਾਬਾ ਲਹਿਣਾ ਜੀ ਸਿੱਖਾਂ ਦੇ ਸਹਿਤ ਹੋ ਕਰਕੇ ਸਤਿਗੁਰੂ ਜੀ ਨੂੰ ਬੇਨਤੀ ਕਰਦੇ ਹੈ, ਇਹ ਮਹਾਰਾਜ ਸੱਚੇ ਪਾਤਸ਼ਾਹ ਜੋ ਅੰਤਸ਼ਕਰਨ ਤੀਰਥ ਹੈ, ਇਹਦੇ ਉੱਪਰ ਮਨ ਦਾ ਇਸ਼ਨਾਨ ਕਿਵੇਂ ਕਰਵਾਇਆ ਜਾ ਸਕਦਾ ਹੈ। ਇਹ ਮਹਾਰਾਜ ਜੋ ਸਾਡੇ ਅੰਦਰ ਤੀਰਥ ਹੈ, ਇਹਦੇ ਵਿੱਚ ਕਿਵੇਂ ਮਨ ਨੂੰ ਮਹਾਰਾਜ ਸੁੱਧ ਕੀਤਾ ਜਾ ਸਕਦਾ ਹੈ। ਸਤਿਗੁਰੂ ਜੀ ਫਰਮਾਉਂਦੇ ਹਨ, ਫਿਰ ਇਹ ਪੌੜੀ ਪੜੋ ਜੀ। ਤੀਰਥ ਨਾਵਾ ਜੇ ਤਿਸ ਭਾਵਾ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹਨ, ਤੀਰਥ ਨਾਵਾ। ਇਹ ਸਿੱਖੋ, ਇਹ ਅੰਤਸ਼ਕਰਨ ਤੀਰਥ ਤੇ ਤਾਂ ਹੀ ਨਾਵਾ ਇਸ਼ਨਾਨ ਕੀਤਾ ਜਾ ਸਕਦਾ ਹੈ।
ਅੰਤਸ਼ਮੁਖੀ ਹੋ ਕਰਕੇ ਤਾਂ ਮਨ ਦੀ ਸ਼ੁੱਧਤਾ ਕੀਤੀ ਜਾ ਸਕਦੀ ਹੈ ਜੇ ਤਿਸ ਭਾਵਾ ਤਿਸ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੀ ਭਾਵਨਾ ਮਨ ਵਿੱਚ ਹੋਵੇ ਤਾਂ, ਵਾਹਿਗੁਰੂ ਦੇ ਚਰਨਾਂ ਦੀ ਭਾਵਨੀ ਪ੍ਰੀਤ ਹੋਵੇ ਤਾਂ, ਭਾਵਾ ਮਨ ਦੇ ਵਿੱਚ ਸ਼ਰਧਾ ਹੋਵੇ ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਹੋ। ਇਹ ਸਾਧ ਸੰਗਤ ਜੀ ਜਿਹੜੇ ਸ਼ਰਮਣ ਮੰਨਣ ਨਿਰਧਿਆਸਨ ਜਿਹੜੇ ਇਹ ਸਾਧਨ ਹਨ, ਇਹਨਾਂ ਸਾਧਨਾ ਦੁਆਰਾ ਤਾਂ ਫਿਰ ਅੰਤਸ਼ਕਰਨ ਤੇ ਇਸ਼ਨਾਨ ਕੀਤਾ ਜਾ ਸਕਦਾ ਹੈ। ਤੇ ਹਜ਼ੂਰ ਨੇ ਇਹ ਫਰਮਾਨ ਕੀਤਾ, ਕਿੰਨਾ ਕਿੰਨਾ ਗੁਰਮੁਖਾਂ ਨੇ ਇਹ ਅੰਤਸ਼ਕਰਨ ਰੂਪੀ ਤੀਰਥ ਦੇ ਮਨ ਨੂੰ ਪਵਿੱਤਰ ਕਰਨ ਦੇ ਵਾਸਤੇ ਇਸ਼ਨਾਨ ਕੀਤਾ, ਜਿਨ੍ਹਾਂ ਨੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀਆਂ ਕੀਤੀਆਂ ਹਨ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਸ਼ਰਧਾ ਧਾਰਨ ਕੀਤੀ ਹੈ, ਉਹਨਾਂ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ। ਅੰਤਸ਼ਕਰਨ ਹਿਰਦੇ ਦੇ ਵਿੱਚ ਉਹਨਾਂ ਨੇ ਸਾਧ ਸੰਗਤ ਮਨ ਦਾ ਇਸ਼ਨਾਨ ਕਰਾ ਲੈਣਾ ਕੀਤਾ ਹੈ। ਵਿਣ ਭਾਣੇ ਕੇ ਨਾਏ ਕਰੀ, ਤੇ ਬਿਨਾਂ ਭਾਵਨਾ ਤੋਂ ਬਿਨਾਂ ਸ਼ਰਧਾ ਤੋਂ ਭਲਾ ਕਿਵੇਂ ਕੋਈ ਅੰਤਸ਼ਕਰਨ ਤੀਰਥ ਤੇ ਇਸ਼ਨਾਨ ਕਰ ਸਕਦਾ ਹੈ? ਕਦਾਚਿਤ ਵੀ ਨਹੀਂ। ਬਿਨ ਭਾਣੇ ਕੇ ਨਾਏ ਕਰੇ, ਭਲਾ ਕੌਣ ਹੈ ਦੱਸੋ ਜਿਸ ਨੇ ਭਾਵਨਾ ਤੋਂ ਬਿਨਾਂ ਸ਼ਰਧਾ ਤੋਂ ਬਿਨਾਂ ਪ੍ਰੇਮ ਰੂਪੀ ਜਲ ਤੋਂ ਬਿਨਾਂ ਮਨ ਦੇ ਵਿੱਚ ਅੰਤਸ਼ਕਰਨ ਦੇ ਵਿੱਚ ਕਹਿੰਦੇ ਹਨ ਕਿ ਇਸ਼ਨਾਨ ਕੀਤਾ ਹੋਵੇ। ਜਗਤ ਅੰਦਰ ਕੋਈ ਐਸਾ ਜੀਵ ਨਹੀਂ। ਜੇਤੀ ਸਿਰਠ ਉਪਾਈ ਵੇਖਾ, ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਹਨ, ਜਿਤਨੀ ਵੀ ਇਹ ਸ੍ਰਿਸ਼ਟੀ ਪਰਮੇਸ਼ਰ ਨੇ ਪੈਦਾ ਕੀਤੀ ਹੈ, ਆਪ ਦ੍ਰਿਸ਼ਟਾਮਾਨ ਰੂਪ ਹੋ ਕੇ ਪਰਮੇਸ਼ਰ ਸਾਰੀ ਸ੍ਰਿਸ਼ਟੀ ਨੂੰ ਦੇਖ ਰਿਹਾ ਹੈ। ਆਪ ਜਗਤ ਅੰਦਰ ਕਿਸ ਦੇ ਮਨ ਦੇ ਵਿੱਚ ਭਾਵਨਾ ਹੈ, ਕਿਸ ਨੇ ਮਨ ਵਿੱਚ ਛਲ ਧਾਰਨ ਕੀਤਾ ਹੈ, ਪਰਮੇਸ਼ਰ ਆਪ ਸਰਬੱਤ ਜੀਵਾਂ ਨੂੰ ਦੇਖ ਰਿਹਾ ਹੈ, ਕਿਉਂਕਿ ਅੰਤਰਜਾਮੀ ਹੈ ਔਰ ਸਰਬ ਵਿਆਪਕ ਹੈ। ਭਾਵੇਂ ਕਿਸੇ ਵੀ ਥਾਂ ਤੇ ਕੋਈ ਜੀਵ ਚਲਿਆ ਜਾਵੇ, ਰੱਬ ਤੋਂ ਓਲੇ ਨਹੀਂ ਹੋ ਸਕਦਾ। ਪਰਮੇਸ਼ਰ ਸਰਬ ਵਿਆਪਕ ਹੈ, ਸਭ ਥਾਵਾਂ ਤੇ ਘਾਟਾ ਘਾਟਾ ਅੰਦਰ ਵਰਤਦਾ ਹੈ। ਇਸ ਲਈ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਜੇਤੀ ਸਿਰਠ ਉਪਾਈ ਵੇਖਾ। ਜਿਤਨੀ ਵੀ ਸ੍ਰਿਸ਼ਟੀ ਪਰਮੇਸ਼ਰ ਨੇ ਉਤਪੰਨ ਕੀਤੀ ਹੈ, ਆਪ ਦ੍ਰਿਸ਼ਟਾਮਾਨ ਰੂਪ ਹੋ ਕਰਕੇ ਪਰਮੇਸ਼ਰ ਦੇਖ ਰਿਹਾ ਹੈ। ਵਿਣ ਕਰਮਾ ਕੇ ਮਿਲੈ ਲਈ, ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਇਹ ਬਖਸ਼ਿਸ਼ ਕੀਤੀ, ਕਹਿੰਦੇ ਹਨ, ਬਿਨ ਕਰਮਾ ਕੇ, ਬਿਨਾਂ ਕਰਮਾਂ ਤੋਂ, ਕਰਮ ਹੁੰਦੇ ਹਨ ਬਖਸ਼ਿਸ਼, ਬਿਨਾਂ ਬਖਸ਼ਿਸ਼ ਤੋਂ ਸਾਧ ਸੰਗਤ ਜੀ ਕੋਈ ਦਾਤ ਨਹੀਂ ਜੀਵ ਨੂੰ ਪ੍ਰਾਪਤ ਹੋ ਸਕਦੀ। ਕਰਮਾ ਕਿਰਪਾ ਦਾ ਵੀ ਅਰਥਵਾਚਕ ਬਣਦਾ, ਬਿਨਾਂ ਸਤਿਗੁਰੂ ਜੀ ਦੀ ਕਿਰਪਾ ਤੋਂ ਕਰਮਾ ਦਿਆਲਤਾ ਵੀ ਬਣਦਾ। ਬਿਨਾਂ ਸਤਿਗੁਰੂ ਜੀ ਦੀ ਦਿਆਲਤਾ ਹੋਣੇ ਤੋਂ ਕੋਈ ਜੀਵ ਨੂੰ ਦਾਤ ਨਹੀਂ ਪ੍ਰਾਪਤ ਹੋ ਸਕਦੀ। ਇਹ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਤਾਂ ਹੀ ਬਚਨ ਕੀਤੇ ਹੈ, ਸਤਿਗੁਰ ਹੋਏ ਦਇਆਲ ਤਾਂ ਸ਼ਰਧਾ ਪੂਰੀ ਹੈ, ਸਤਿਗੁਰ ਹੋਏ ਦਇਆਲ ਨਾ ਕਬਹੂ ਝੂਰੀ ਹੈ, ਸਤਿਗੁਰ ਹੋਏ ਦਇਆਲ ਤਾਂ ਦੁੱਖ ਨਾ ਜਾਣੀ ਹੈ, ਸਤਿਗੁਰ ਹੋਏ ਦਇਆਲ ਤਾਂ ਹਰ ਰੰਗ ਮਾਣੀ ਹੈ। ਸਤਿਗੁਰੂ ਜੀ ਦੀ ਦਇਆਲਤਾ ਹੋਵੇ ਤੇ ਸਾਧ ਸੰਗਤ ਦੀ ਸਭ ਮਨ ਦੀਆਂ ਭਾਵਨਾਵਾਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਹਨ। ਜੇ ਸਤਿਗੁਰੂ ਜੀ ਦੀ ਦਇਆਲਤਾ ਹੋਵੇ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਜਮ ਕਾ ਡਰ ਕੇਹਾ। ਜਮਾਂ ਦਾ ਭਲਾ ਡਰ ਕਿਉਂ ਮਨ ਦੇ ਵਿੱਚ ਵਿਆਪ ਸਕਦਾ? ਕਿਸੇ ਪ੍ਰਕਾਰ ਦਾ ਭੈ ਨਹੀਂ ਮਨ ਦੇ ਵਿੱਚ ਰਹਿੰਦਾ ਜੇ ਸਤਿਗੁਰੂ ਜੀ ਦਇਆਲੂ ਹੋ ਜਾਣ। ਤੇ ਸਤਿਗੁਰੂ ਜੀ ਕਿਹਨਾਂ ਤੇ ਦਇਆਲੂ ਹੁੰਦੇ ਆ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਨ੍ਹਾਂ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ, ਜਿਨ੍ਹਾਂ ਦੇ ਹਿਰਦੇ ਅੰਦਰ ਸਤਿਗੁਰਾਂ ਨੇ ਸ਼ਰਧਾ ਦੀ ਦਾਤ ਬਖਸ਼ੀ ਹੈ, ਜਿਨ੍ਹਾਂ ਦੇ ਹਿਰਦੇ ਅੰਦਰ ਭਾਵਨਾ ਪਰਮੇਸ਼ਰ ਨੇ ਬਖਸ਼ਿਸ਼ ਕੀਤੀ ਹੈ, ਤਿੰਨਾਂ ਗੁਰਸਿੱਖਾਂ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦਇਆਲੂ ਹੋ ਜਾਣਾ ਕੀਤਾ। ਫਿਰ ਇਹ ਪੰਕਤੀ ਪੜੋ ਜੀ। ਜੇਤੀ ਸਿਰਠ ਉਪਾਈ ਵੇਖਾ, ਜਿਤਨੀ ਸ੍ਰਿਸ਼ਟੀ ਪਰਮੇਸ਼ਰ ਨੇ ਪੈਦਾ ਕੀਤੀ ਹੈ, ਆਪ ਸਰਬੱਤ ਜੀਵਾਂ ਨੂੰ ਹੋ ਕਰਕੇ ਪਰਮੇਸ਼ਰ ਆਪ ਦੇਖਦਾ ਪਿਆ ਹੈ। ਉਪਾਈ ਵੇਖਾ ਤੇ ਸਭ ਨੇਤਰਾਂ ਨੂੰ ਹੋ ਕੇ ਪਰਮੇਸ਼ਰ ਆਪ ਹੀ ਦੇਖ ਰਿਹਾ ਹੈ। ਵਿਣ ਕਰਮਾ ਕੇ ਮਿਲੈ ਲਈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ, ਸਿੱਖੋ, ਬਿਨ ਕਰਮਾ, ਬਿਨਾਂ ਕਮਾਈ ਕੀਤਿਆਂ ਜੀਵਨ ਦੇ ਵਿੱਚ ਕਦੇ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਦੀ ਪ੍ਰਾਪਤੀ ਨਹੀਂ ਹੋ ਸਕਦੀ। ਕਦੇ ਵਾਹਿਗੁਰੂ ਦੇ ਸਰੂਪ ਰੂਪੀ ਘਰ ਨੂੰ ਨਹੀਂ ਲਿਆ ਜਾ ਸਕਦਾ, ਵਾਹਿਗੁਰੂ ਦੀ ਅਭੇਦਤਾ ਨੂੰ ਨਹੀਂ ਲਿਆ ਜਾ ਸਕਦਾ
ਜੇ ਜੀਵਨ ਦੇ ਵਿੱਚ ਜਪ ਤਪ ਦਾ ਸੇਵਾ ਸਿਮਰਨ ਦੀ ਕਮਾਈ ਨਾ ਕੀਤੀ ਜਾਵੇ। ਬਿਨ ਕਰਮਾਂ ਕੇ ਮਿਲੈ ਲਈ, ਦੱਸੋ ਭਲਾ ਕਿਸ ਨੂੰ ਕੀ ਮਿਲਿਆ? ਨਹੀਂ ਕੁਝ ਮਿਲਣਾ ਕੀਤਾ। ਜੇ ਮਿਲਿਆ ਵੀ ਹੈ ਤੇ ਭਲਾ ਕੀ ਆਪਣੇ ਕੋਲ ਰੱਖਿਆ? ਕੁਝ ਨਹੀਂ ਰੱਖਣਾ ਕੀਤਾ, ਕੁਝ ਰੱਖ ਹੀ ਨਹੀਂ ਸਕਿਆ। ਜਿਵੇਂ ਉਹ ਲੱਕੜਹਾਰਾ ਬਿਨਾਂ ਕਰਮਾਂ ਤੋਂ ਇੰਨਾ ਕੁਝ ਮਿਲਣ ਦੇ ਬਾਵਜੂਦ ਵੀ ਕੁਝ ਸਾਧ ਸੰਗਤ ਦੀ ਪ੍ਰਾਪਤ ਨਹੀਂ ਕਰ ਸਕਿਆ। ਮਿਲਿਆ ਤਾਂ ਸੀਗਾ ਪਰ ਉਹਦੇ ਤੋਂ ਲਾਹਾ ਤਾਂ ਨਹੀਂ ਨਾ ਕੁਝ ਲੈ ਸਕਿਆ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਿਨਾਂ ਕਮਾਈ ਕੀਤੀਆਂ ਜੀਵਨ ਦੇ ਅੰਦਰ ਕਦੇ ਕੁਝ ਪ੍ਰਾਪਤ ਨਹੀਂ ਹੋ ਸਕਦਾ। ਮਤ ਵਿੱਚ ਰਤਨ ਜਵਾਹਰ ਮਾਣਿਕ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਹੈ ਜੀਵ ਤੇਰੀ ਮਤ ਦੇ ਅੰਦਰ ਹੀ ਜੋ ਗਿਆਨ ਰੂਪੀ ਜਵਾਹਰ ਹੈ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪ੍ਰੇਮ ਰੂਪੀ ਮਾਣਕ ਹਨ। ਮਤ ਵਿੱਚ ਰਤਨ ਜਵਾਹਰ ਮਾਣਿਕ, ਫਿਰ ਵੈਰਾਗ ਰੂਪੀ ਰਤਨ ਹੈ। ਪਰ ਇਹਨਾਂ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਜੇ ਇੱਕ ਗੁਰ ਕੀ ਸਿੱਖ ਸੁਣੀ, ਜੇ ਸਤਿਗੁਰੂ ਜੀ ਦੀ ਇੱਕ ਸਿੱਖਿਆ ਨੂੰ ਸੁਣ ਕੇ ਹਿਰਦੇ ਅੰਦਰ ਧਾਰਨ ਕਰ ਲਵੇ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਿੱਖਿਆ ਨੂੰ ਹਿਰਦੇ ਅੰਦਰ ਵਸਾ ਲਵੇ ਤੇ ਹਜ਼ੂਰ ਕਹਿੰਦੇ ਹਨ ਤੇਰੀ ਆਤਮ ਵਿਸ਼ੈਣੀ ਬੁੱਧ ਦੇ ਵਿੱਚੋਂ, ਇਸ ਆਤਮਾ ਮਤ ਦੇ ਵਿੱਚੋਂ ਹੀ ਕਹਿੰਦੇ ਹਨ ਹੀਰੇ ਜਵਾਹਰਤ ਮਾਣਿਕ ਰਤਨ ਮੁੱਢਲੇ ਪਦਾਰਥਾਂ ਦੀ ਪ੍ਰਾਪਤੀ ਹੋ ਸਕਦੀ ਹੈ। ਵੈਰਾਗ ਪ੍ਰੇਮ ਫਿਰ ਰਤਨਾਂ ਦੀ ਤਰ੍ਹਾਂ ਪਰਮੇਸ਼ਰ ਦਾ ਨਾਮ ਜੋ ਅਮੋਲਕ ਹੈ ਉਹ ਪ੍ਰਾਪਤ ਹੋ ਜਾਂਦਾ ਹੈ। ਜੇ ਮਹਾਰਾਜ ਸੱਚੇ ਪਾਤਸ਼ਾਹ ਦੀ ਸਿੱਖਿਆ ਨੂੰ ਜੀਵਨ ਦੇ ਵਿੱਚ ਕਮਾ ਲੈਣਾ ਕਰੇ। ਫਿਰ ਇਹ ਪੰਕਤੀ ਪੜ੍ਹ, ਜੇ ਇੱਕ ਗੁਰ ਕੀ ਸਿੱਖ ਸੁਣੀ। ਮਹਾਰਾਜ ਸੱਚੇ ਪਾਤਸ਼ਾਹ ਜੀ ਕਿਵੇਂ ਇਹਨਾਂ ਦੀ ਪ੍ਰਾਪਤੀ ਹੁੰਦੀ ਹੈ? ਹਜ਼ੂਰ ਕਹਿੰਦੇ ਹਨ ਜੇ ਸਤਿਗੁਰੂ ਜੀ ਦੀ ਸਿੱਖਿਆ ਸੁਣ ਕੇ ਹਿਰਦੇ ਅੰਦਰ ਧਾਰਨ ਕਰ ਲਵੇ। ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਸਿੱਖਿਆ ਕੀ ਹੈ? ਪ੍ਰਥਮ ਰਹਿਤ ਇਹ ਜਾਨ ਖੰਡੇ ਕੀ ਪਾਹੁਲ ਛਕੇ। ਕਹਿੰਦੇ ਹਨ ਪਹਿਲੀ ਸਿੱਖਿਆ ਹੀ ਇਹ ਹੈ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਗੁਰੂ ਕਲਗੀਧਰ ਪਿਤਾ ਜੀ ਦੀ ਕਿ ਸਭ ਤੋਂ ਪਹਿਲਾਂ ਖੰਡੇ ਬਾਟੇ ਦੀ ਪਾਹੁਲ ਛਕੇ। ਸਿੱਖ ਦੇ ਵਾਸਤੇ ਪਹਿਲੀ ਸਿੱਖਿਆ ਹੀ ਇਹੋ ਹੈ ਕਿ ਗੁਰੂ ਧਾਰਨ ਕਰਨ ਦੇ ਵਾਸਤੇ ਦੀਕਸ਼ਾ ਦਾਨ ਲੈਣ ਦੇ ਵਾਸਤੇ ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕੇ, ਪੰਜਾਂ ਕਕਾਰਾਂ ਦਾ ਧਾਰਨੀ ਬਣੇ, ਨਿਤਨੇਮ ਅੰਮ੍ਰਿਤ ਵੇਲਾ ਰਹਿਤ ਮਰਜ਼ਾਦਾ ਦੀ ਪਰਪੱਕਤਾ ਕਰੇ। ਜਿਵੇਂ ਪੰਜ ਪਿਆਰੇ ਸਹਿਬਾਨ ਭਜਨ ਕਰਦੇ ਆ ਨਾ, ਰਹਿਤਨਾਮਿਆਂ ਵਿੱਚ ਭਜਨ ਆਉਂਦੇ ਆ ਕਿ ਉਨ ਮਿਲ ਪੰਜ ਹੋ ਰਹਿਤ ਜੋ ਭਾਖੇ ਤਾਂ ਕੋ ਦ੍ਰਿੜ ਕਰ ਮਨ ਮਹਿ ਰਾਖੇ। ਕਿ ਜਦੋਂ ਪੰਜ ਪਿਆਰੇ ਸਹਿਬਾਨ ਮਿਲ ਕਰਕੇ ਰਹਿਤ ਮਰਜ਼ਾਦਾ ਦ੍ਰਿੜ ਕਰਵਾਉਣ ਉਸ ਨੂੰ ਹਿਰਦੇ ਅੰਦਰ ਧਾਰਨ ਕਰਕੇ ਰੱਖਣਾ ਕਰੇ, ਆਪਣੇ ਹਿਰਦੇ ਦੇ ਅੰਦਰ ਧਾਰਨ ਕਰਕੇ ਰੱਖੇ। ਕਿ ਮਹਾਰਾਜ ਸੱਚੇ ਪਾਤਸ਼ਾਹ ਇਹ ਸਤਿਗੁਰੂ ਜੀ ਨੇ ਸਾਨੂੰ ਜੀਵਨ ਦੇ ਕਰਤਾਰ ਕਰਨ ਦੇ ਵਾਸਤੇ ਉਪਦੇਸ਼ ਬਖਸ਼ਿਸ਼ ਕੀਤਾ ਹੈ। ਕਿਉਂਕਿ ਇਹ ਸਤਿਪੁਰਸ਼ਾਂ ਦੇ ਬਚਨ ਹਨ। ਪਹਿਲਾਂ ਰਹਿਤ ਮਰਜ਼ਾਦਾ ਹੀ ਜੀਵਨ ਦੇ ਅੰਦਰ ਧਾਰਨ ਕਰਨੀ ਪੈਂਦੀ ਹੈ। ਰਹਿਤ ਮਰਜ਼ਾਦਾ ਦੇ ਵਿੱਚੋਂ ਸਾਧ ਸੰਗਤ ਜੀ ਪ੍ਰੇਮ ਪੈਦਾ ਹੁੰਦਾ ਤੇ ਪ੍ਰੇਮ ਦੇ ਵਿੱਚੋਂ ਗਿਆਨ ਪੈਦਾ ਹੁੰਦਾ। ਗਿਆਨ ਕਰਕੇ ਹੀ ਜੀਵ ਦੇ ਹਿਰਦੇ ਅੰਦਰ ਪ੍ਰਕਾਸ਼ ਹੋ ਜਾਂਦਾ ਤੇ ਜਿੰਨੀ ਦੇਰ ਤੱਕ ਮਰਜ਼ਾਦਾ ਨੇ ਜੀਵਨ ਦੇ ਅੰਦਰ ਧਾਰਨ ਕੀਤੀ ਜਾਂਦੀ ਤੇ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਹਨ ਉਹ ਫਿਰ ਸਾਧ ਸੰਗਤ ਜੀਵਨ ਕਰਤਾਰਤ ਨਹੀਂ ਕਰ ਸਕਦਾ। ਪਹਿਲੀ ਇਹ ਪੌੜੀ ਦਾ ਡੰਡਾ ਹੀ ਉਹ ਹੈ ਮਰਜ਼ਾਦਾ ਨੂੰ ਜੀਵਨ ਦੇ ਵਿੱਚ ਧਾਰਨ ਕਰਨਾ। ਇਸ ਲਈ ਪਹਿਲਾਂ ਕਿਵੇਂ ਉੱਪਰ ਵਾਲੇ ਸਿਰੇ ਤੇ ਚੜ੍ਹ ਸਕਦਾ ਜੇ ਸਾਧ ਸੰਗਤ ਜੀ ਪਹਿਲਾਂ ਹੀ ਪੌੜੀ ਤੇ ਡੰਡੇ ਨੂੰ ਧਾਰਨ ਨਾ ਕੀਤਾ ਤਾਂ। ਸੋ ਇਸ ਪ੍ਰਕਾਰ ਸਤਿਗੁਰੂ ਜੀ ਨੇ ਇਹ ਉਪਦੇਸ਼ ਬਖਸ਼ਿਸ਼ ਕੀਤਾ ਕਿ ਜਿਹੜੀ ਸਿੱਖਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹੈ ਆਪਣੇ ਹਿਰਦੇ ਦੇ ਅੰਦਰ ਧਾਰਨ ਕਰਨਾ। ਇੱਕ ਸਿੱਖਿਆ ਵੀ ਆਪਣੇ ਜੀਵਨ ਦੇ ਵਿੱਚ ਕਮਾ ਲਵੇ ਤੇ ਸਾਧ ਸੰਗਤ ਜੀਵ ਜਿਹੜਾ ਜੀਵਨ ਹੈ ਨਾ ਅਮੋਲਕ ਮਿਲਿਆ ਹੋਇਆ ਸਫਲਾ ਹੋ ਸਕਦਾ ਜੇ ਇੱਕ ਵੀ ਸਿੱਖਿਆ ਮਹਾਰਾਜ ਸੱਚੇ ਪਾਤਸ਼ਾਹ ਦੀ ਧਾਰਨ ਕਰ ਲਵੇ। ਪਰ ਸਾਡਾ ਸੁਭਾਅ ਹੁੰਦਾ ਕਿ ਮਹਾਰਾਜ ਸੱਚੇ ਪਾਤਸ਼ਾਹ ਦੀ ਸਿੱਖਿਆ ਛੱਡ ਕੇ ਹੋਰ ਅਨਮਤੀਆਂ ਕੋਲ ਖੋਟੀ ਸਿੱਖਿਆ ਧਾਰਨ ਕਰਦੇ ਫਿਰਨਾ। ਇਹ ਸਿੱਖ ਦਾ ਸਾਧ ਸੰਗਤ ਜੀ ਵੈਸੇ ਕਰਮ ਤਾਂ ਨਹੀਂ ਹੈ ਕਿ ਹੋਰ ਅਨਮਤੀਆਂ ਕੋਲ ਖੋਟੀ ਸਿੱਖਿਆ ਧਾਰਨ ਕਰਦੇ ਫਿਰਨਾ। ਜਿਵੇਂ ਕਿ ਜੋਤਸ਼ੀਆਂ ਕੋਲ ਜਾ ਕਰਕੇ ਪੱਤਰੀਆਂ ਖਿਲਾਉਣੀਆਂ, ਹੱਥਾਂ ਦੀਆਂ ਰੇਖਾਵਾਂ ਦਿਖਾਉਣੀਆਂ, ਚੰਗੇ ਮਾੜੇ ਸ਼ਗਨਾਂ ਅਪਸ਼ਗਨਾਂ ਦੇ ਬਾਬਤ ਵਿਚਾਰ ਕਰਨੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੋਈ ਸਿੱਖ ਦਾ ਕਰਮ ਥੋੜ੍ਹਾ,
ਇਹ ਹੋਰ ਜਿਹੜੇ ਅਨਮਤੀ ਹਨ, ਹੋਰ ਮਤਾਂ ਵਾਲੇ, ਮਤਾਂ ਮਤਾਂਤਰਾਂ ਵਾਲੇ ਲੋਕ ਹੈ ਜਾਂ ਹੋਰ ਧਰਮਾਂ ਵਾਲੇ ਹਨ, ਉਹਨਾਂ ਦੇ ਵਾਸਤੇ ਖੁਸ਼ਾਮਦ ਹੈ, ਖੁਸ਼ੀ ਹੈ, ਉਹ ਕਰ ਸਕਦੇ ਆ। ਪਰ ਸਿੱਖ ਦਾ ਇਹ ਕੋਈ ਕਰਮ ਨਹੀਂ ਹੈ। ਜੋ ਸਿੱਖ ਦੀ ਮਰਜ਼ਾਦਾ ਹੈ, ਸਤਿਗੁਰੂ ਜੀ ਤੋਂ ਬਿਨਾਂ ਹੋਰ ਅਨਮਤੀਆਂ ਕੋਲ ਜਾ ਕਰਕੇ ਕਿਸੇ ਕੋਲ ਖੋਟੀ ਸਿੱਖਿਆ ਨੂੰ ਨਹੀਂ ਧਾਰਨ ਕਰਨਾ। ਜੇ ਸਿੱਖਿਆ ਧਾਰਨੀ ਹੈ ਤੇ ਸਤਿਗੁਰੂ ਜੀ ਦੀ ਧਾਰਨ ਕਰੇ, ਸਤਿਗੁਰੂ ਜੀ ਦੇ ਪਿਆਰ ਵਾਲੇ ਗੁਰਸਿੱਖਾਂ ਦੀ ਸਿੱਖਿਆ ਨੂੰ ਧਾਰਨ ਕਰੇ, ਜਿਨ੍ਹਾਂ ਨੇ ਸਤਿਗੁਰੂ ਜੀ ਦੀ ਸਿੱਖਿਆ ਜੀਵਨ ਦੇ ਵਿੱਚ ਕਮਾਈ ਹੈ। ਇਹ ਨਹੀਂ ਹੈ ਕਿ ਜਿਹੜੇ ਆਪ ਜਗਤ ਦੇ ਬੰਧਨਾਂ ਵਿੱਚ ਪਾਏ ਹੋਏ ਹੈ, ਆਪ ਸੰਸਾਰ ਦੀ ਭਟਕਣਾ ਵਿੱਚ ਪਾਏ ਹੋਏ ਹੈ, ਆਪ ਸਵੈ ਸਰੂਪ ਤੋਂ ਪ੍ਰਾਪਤੀ ਤੋਂ ਸਖਣੇ ਹਨ, ਉਹਨਾਂ ਦੇ ਕੋਲ ਜਾ ਕਰਕੇ ਆਸੇ ਵੀ ਭਟਕਣਾ ਵਿੱਚ ਪੈ ਜਾਈਏ, ਉਹਨਾਂ ਕੋਲ ਖੋਟੀ ਸਿੱਖਿਆ ਧਾਰਨ ਕਰਨਾ ਕੋਈ ਸਿੱਖ ਦਾ ਕਰਮ ਨਹੀਂ ਹੈ। ਤੇ ਭਾਈ ਗੁਰਦਾਸ ਸਾਹਿਬ ਜੀ ਨੇ ਸਾਧ ਸੰਗਤ ਦੇ ਬਚਨ ਕੀਤੇ ਹੈ, ਸਿੱਖ ਦਾ ਕਿੰਨਾ ਪਿਆਰ ਹੋਣਾ ਚਾਹੀਦਾ ਸਤਿਗੁਰੂ ਜੀ ਦੇ ਨਾਲ, ਗੁਰੂ ਕੀ ਸਿੱਖਿਆ ਨੂੰ ਕਮਾਉਣ ਦੇ ਵਿੱਚ। ਕਹਿੰਦੇ ਹਨ ਜਿਵੇਂ ਇੱਕ ਪਤੀ ਬ੍ਰਤਾ ਔਰਤ ਦਾ ਆਪਣੇ ਪਤੀ ਦੇ ਨਾਲ ਪਿਆਰ ਹੁੰਦਾ ਹੈ, ਆਪਣੇ ਪਤੀ ਤੋਂ ਬਿਨਾਂ ਸਭ ਜਗਤ ਨੂੰ ਨਾਰੀਆਂ ਦੀ ਤਰ੍ਹਾਂ, ਹੋਰ ਪੁਰਖਾਂ ਨੂੰ ਇਸਤਰੀ ਤਰ੍ਹਾਂ ਜਾਣਦੀ ਹੈ, ਕੇਵਲ ਆਪਣੇ ਪਤੀ ਦੇ ਉੱਪਰ ਹੀ ਭਰੋਸਾ ਹੁੰਦਾ, ਆਪਣੇ ਪਤੀ ਨੂੰ ਹੀ ਪੁਰਖ ਸਰੂਪ ਜਾਣਦੀ ਹੈ। ਕਹਿੰਦੇ ਹਨ ਗੁਰਸਿੱਖ ਸੰਗਤ ਮਿਲਾਪ ਕੋ ਪ੍ਰਤਾਪ ਐਸੋ, ਪਤੀ ਬ੍ਰਤ ਏਕ ਟੇਕ ਦੁਬਿਧਾ ਨਿਵਾਰੀ ਹੈ। ਇਉਂ ਸਿੱਖ ਦਾ ਇੰਨਾ ਪਿਆਰ ਹੋਣਾ ਚਾਹੀਦਾ ਸਤਿਗੁਰੂ ਜੀ ਦੇ ਨਾਲ, ਗੁਰੂ ਕੀ ਸਿੱਖਿਆ ਦੇ ਨਾਲ, ਕਿ ਮਹਾਰਾਜ ਸੱਚੇ ਪਾਤਸ਼ਾਹੀ ਦੀ ਸਿੱਖਿਆ ਤੋਂ ਬਿਨਾਂ ਜਗਤ ਦੀਆਂ ਭਾਵੇਂ ਕਿੰਨੀਆਂ ਵੀ ਸਿੱਖਿਆਵਾਂ ਹੋਣ, ਪਰ ਕਿਸੇ ਪ੍ਰਕਾਰ ਕੋਈ ਵੀ ਸਿੱਖਿਆ ਮੇਰੇ ਜੀਵਨ ਨੂੰ ਕਰਤਾਰਥ ਨਹੀਂ ਕਰ ਸਕਦੀ ਅਨਮਤੀਆਂ ਦੀ ਜੋ ਖੋਟੀਆਂ ਸਿੱਖਿਆਵਾਂ ਹਨ। ਫਿਰ ਸਿੱਖ ਦੀ ਇਹ ਮਰਜ਼ਾਦਾ ਦਰਸਾਈ ਹੈ। ਕਹਿੰਦੇ ਹਨ ਕਿ ਪੂਛਿਤ ਨਾ ਜੋਤਕ ਆਉ ਬੇਦ ਖੇਤ ਵਾਰ ਕਸ਼ ਗ੍ਰਹਿ ਆਉ ਨਖੱਤਰ ਕੀ ਨਾ ਸ਼ੰਕਾ ਔਰ ਧਾਰੀ ਹੈ। ਸਿੱਖ ਕਦੇ ਜੋਤਸ਼ੀਆਂ ਕੋਲ ਜਾ ਕਰਕੇ ਪੱਤਰੀਆਂ ਨਹੀਂ ਖਿਲਾਉਂਦਾ, ਚੰਗੇ ਮਾੜੇ ਦਿਨਾਂ ਬਾਰੇ, ਸ਼ਗਨਾਂ ਅਪਸ਼ਗਨਾਂ ਦੇ ਬਾਰੇ ਵਿਚਾਰ ਨਹੀਂ ਕਰਦਾ। ਇਹ ਕੋਈ ਸਿੱਖ ਦਾ ਕਰਮ ਨਹੀਂ ਹੈ। ਫਿਰ ਅੱਗੇ ਕਹਿੰਦੇ ਹਨ ਨਾ ਦੇਵੀ ਦੇਵਤਿਆਂ ਦੀ ਪੂਜਾ ਕਰਦਾ, ਨਾ ਹੋਰ ਸੰਸਾਰ ਦੇ ਕਰਮ ਕਾਂਡ ਕਰਦਾ, ਕੇਵਲ ਅਟਲ ਨਿਸ਼ਚਲ ਸਤਿਗੁਰੂ ਜੀ ਦੇ ਆਪਣੇ ਸਿੱਖ ਨੂੰ ਹੁੰਦਾ ਹੈ। ਜਾਣਤ ਨਾ ਲਗਨ ਸਗਨ ਆਨ ਦੇਵ ਸੇਵ, ਕਿ ਹੋਰ ਕਿਸੇ ਦੇਵੀ ਦੇਵਤਿਆਂ ਜਾਂ ਲਗਨਾਂ ਸਗਨਾਂ ਦੇ ਬਾਬਤ ਥੋੜ੍ਹਾ ਵਿਚਾਰ ਕਰਨਾ, ਕਿਉਂਕਿ ਹਜ਼ੂਰ ਨੇ ਬਚਨ ਕੀਤੇ ਆ ਨਾ, ਸਗਨ ਆਪ ਸਗਨ ਤਿਸ ਕੋ ਲੱਗਹਿ ਜਿਸ ਚੀਤ ਨਾ ਆਵੈ। ਜਿਸ ਦੇ ਚੇਤੇ ਵਿੱਚ ਰੱਬੀ ਯਾਦ ਨਹੀਂ ਆਉਂਦੀ, ਉਹਨਾਂ ਨੂੰ ਸ਼ਗਨ ਆਪ ਸ਼ਗਨ ਵਿਆਪਦੇ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਦੇ ਸਿੱਖ ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਦੇ, ਉਹਨਾਂ ਨੂੰ ਰੱਤਾ ਭਾਵ ਵੀ ਕੋਈ ਇਹਨਾਂ ਦਾ ਅਸਰ ਨਹੀਂ ਪੈਂਦਾ। ਇਸ ਲਈ ਇਹ ਸਿੱਖ ਦੀ ਰਹਿਣੀ ਹੈ, ਸਿੱਖ ਦੀ ਮਰਜ਼ਾਦਾ ਹੈ ਕਿ ਸਤਿਗੁਰੂ ਜੀ ਦੀ ਸਿੱਖਿਆ ਤੋਂ ਬਿਨਾਂ ਹੋਰ ਕਿਸੇ ਨੂੰ ਨਾ ਧਾਰਨ ਕਰੇ। ਸੋ ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ, ਜੇ ਇੱਕ ਗੁਰ ਕੀ ਸਿੱਖ ਸੁਣੀ, ਜੇ ਇੱਕ ਮਹਾਰਾਜ ਸੱਚੇ ਪਾਤਸ਼ਾਹ ਦੀ ਇੱਕ ਵੀ ਸਿੱਖਿਆ ਜੀਵਨ ਦੇ ਵਿੱਚ ਕਮਾ ਲਈ ਜਾਵੇ, ਤੇ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਹਨ ਸਤਿਗੁਰੂ ਜੀ ਦੇ ਬਖਸ਼ੇ ਹੋਏ ਅਮੋਲਕ ਦਾਤ, ਵੈਰਾਗ, ਪ੍ਰੇਮ ਔਰ ਰਤਨਾਂ ਦੀ ਤਰ੍ਹਾਂ ਸਾਧ ਸੰਗਤ ਜੀ ਅਮੋਲਕ ਜਿਹੜੀ ਵਾਹਿਗੁਰੂ ਦੀ ਨਾਮ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ। ਗੁਰਾ ਇੱਕ ਦੇ ਬੁਝਾਈ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਇਹ ਉਪਦੇਸ਼ ਬਖਸ਼ਿਸ਼ ਕੀਤਾ। ਕਹਿੰਦੇ ਹਨ ਪੂਰੇ ਸਤਿਗੁਰੂ ਜੀ ਨੇ ਇਹ ਗੱਲ ਸਮਝਾ ਦਿੱਤੀ ਹੈ। ਪੂਰੇ ਸਤਿਗੁਰਾਂ ਨੇ ਐਸਾ ਇਹ ਤਾਤ ਪਰ ਦੇ ਸੋਝੀ ਵਿੱਚ ਲਿਆਂਦਾ ਹੈ। ਸਭਨਾ ਜੀਆ ਕਾ ਇੱਕ ਦਾਤਾ, ਕਿ ਸਰਬੱਗ ਜੀਵਾਂ ਦਾ ਸ਼੍ਰੋਮਣੀ ਦਾਤਾ ਕੇਵਲ ਇੱਕ ਪਰਮਾਤਮਾ ਹੈ। ਸੋ ਮੈਂ ਵਿਸਰ ਨਾ ਜਾਈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ ਸਿੱਖੋ, ਇਹ ਬਾਰ-ਬਾਰ ਬੇਨਤੀਆਂ ਕਰਨੀਆਂ ਚਾਹੀਦੀਆਂ ਨੇ ਕਿ ਪਰਮਾਤਮਾ ਆਪ ਜੀ ਦੀ ਯਾਦ ਨਾ ਕਦੇ ਮੈਨੂੰ ਵਿਸਰੇ। हे ਮਹਾਰਾਜ ਜਗਤ ਭਾਵੇਂ ਸਾਰਾ ਵਿਸਰ ਜਾਵੇ, ਪਰ ਪਰਮੇਸ਼ਰ ਆਪ ਦੀ ਯਾਦ ਨਾ ਮੇਰੇ ਹਿਰਦੇ ਵਿੱਚੋਂ ਵਿਸਰ ਨਾ ਕਰੇ। ਐਸੀ ਦਾਤ ਮਹਾਰਾਜ ਸੱਚੇ ਪਾਤਸ਼ਾਹ ਸਾਡੀ ਝੋਲੀ ਵਿੱਚ ਪਾਉਣਾ ਕਰੋ। ਸੋ ਮੈਂ ਵਿਸਰ ਨਾ ਜਾਈ। ਜੋ ਗੁਰਸਿੱਖ ਹਨ ਉਹ ਭਾਵਨਾ ਦੇ ਨਾਲ ਪਰਮੇਸ਼ਰ ਨੂੰ ਯਾਦ ਕਰਦੇ ਹੈ,
ਇਉਂ ਬਾਰ-ਬਾਰ ਵਾਹਿਗੁਰੂ ਦੇ ਗੁਣਾਂ ਨੂੰ ਯਾਦ ਕਰ ਕਰਕੇ ਕਹਿੰਦੇ ਹਨ, ਪਰਮਾਤਮਾ ਸਾਰੀ ਸ੍ਰਿਸ਼ਟੀ ਨੂੰ ਆਪ ਨੇ ਦਾਤਾਂ ਬਖਸ਼ੀਆਂ ਨੇ। ਕਿਵੇਂ ਯਾਦ ਰੱਖਦੇ ਪਰਮਾਤਮਾ ਨੂੰ? ਜਦੋਂ ਸਾਧ ਸੰਗਤ ਜੀ ਕਿਤੇ ਵੀ ਕਾਰਜ ਵਾਸਤੇ ਚੱਲਣਾ ਹੁੰਦਾ ਤੇ ਉਦੋਂ ਵੀ ਪਰਮੇਸ਼ਰ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਨ। ਕਾਰਜ ਕਰਕੇ ਆ ਕੇ ਫਿਰ ਸ਼ੁਕਰਾਨੇ ਦੀ ਅਰਦਾਸ ਕਰਦੇ ਹੈ। ਕਿਸੇ ਵੀ ਕਾਰਜ ਨੂੰ ਜਾਣਾ ਤਾਂ ਵੀ ਗੁਰੂ ਚਰਨਾਂ ਵਿੱਚ ਜੋਦੜੀ, ਉਹ ਪਰਮੇਸ਼ਰ ਨੂੰ ਕਦੇ ਵਿਸਾਰਦੇ ਹੀ ਨਹੀਂ। ਭੋਜਨ ਪ੍ਰਸ਼ਾਦਾ ਛਕਣ ਲੱਗਿਆ ਉਦੋਂ ਵੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਨੀ ਹੈ, ਸ਼ੁਕਰਾਨਾ ਕਰਨਾ ਹੈ। ਤੇ ਫਿਰ ਧੰਨਵਾਦ ਕਰਨ ਦਾ ਬਾਅਦ ਛਕ ਕਰਕੇ ਫਿਰ ਵੀ ਸਾਧ ਸੰਗਤ ਜੀ ਸ਼ੁਕਰਾਨਾ ਕਰਨਾ। ਸੋ ਮੈਂ ਵਿਸਰ ਨਾ ਜਾਈ, ਉਹ ਕਦੇ ਵਿਸਾਰਦੇ ਨਹੀਂ ਆਪਣੇ ਹਿਰਦੇ ਵਿੱਚ। ਜਪਦਿਆਂ ਹੋਇਆਂ ਵੀ ਹਰ ਸਮੇਂ ਚੱਲਦਿਆਂ ਫਿਰਦਿਆਂ ਵੀ ਪਰਮੇਸ਼ਰ ਨੂੰ ਯਾਦ ਕਰਦੇ ਨੇ ਤੇ ਮੁਖ ਦੇ ਵਿੱਚ ਗਰਾਹੀ ਪਾ ਕਰਕੇ ਫਿਰ ਵੀ ਹਿਰਦੇ ਅੰਦਰ ਵਾਹਿਗੁਰੂ ਵਾਹਿਗੁਰੂ ਨਾਮ ਦੀ ਝਰਨਾਹਟ ਉਹਨਾਂ ਦੇ ਚੱਲਦੀ ਹੈ। ਐਸਾ ਗੁਰਮੁਖਾਂ ਦਾ ਜੀਵਨ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਇਸ ਜਪ ਸਾਹਿਬ ਦੀ 6ਵੀਂ ਪੌੜੀ ਦੇ ਅੰਦਰ ਜੋ ਸਾਨੂੰ ਸਾਧ ਸੰਗਤ ਜੀ ਇਹ ਉਪਦੇਸ਼ ਬਖਸ਼ਿਸ਼ ਕੀਤਾ, ਇਹ ਸਾਨੂੰ ਅੱਜ ਸਮਝਣ ਦੀ ਲੋੜ ਹੈ। ਕਿਉਂਕਿ ਸਤਿਗੁਰਾਂ ਨੇ ਦੋਵੇਂ ਪੱਖ ਰੱਖ ਕਰਕੇ ਸਾਨੂੰ ਉਪਦੇਸ਼ ਦਿੱਤਾ ਹੈ। ਤਾਂ ਹੀ ਪਹਿਲਾਂ ਪ੍ਰਾਰੰਭਤਾ ਦੇ ਵਿੱਚ ਬੇਨਤੀ ਕੀਤੀ ਸੀ ਕਿ ਇਕੱਲਾ ਇੱਕੋ ਪੱਖ ਨਹੀਂ ਸਾਨੂੰ ਸਮਝਣਾ ਚਾਹੀਦਾ, ਦੋਵੇਂ ਪੱਖ ਸਮਝਣੇ ਚਾਹੀਦੇ ਆ। ਜੇ ਇੱਕੋ ਹੀ ਪੱਖ ਸਮਝਦੇ ਹਾਂ ਤੇ ਫਿਰ ਜੇ ਇਕੱਲਾ ਸਾਧ ਸੰਗਤ ਜੀ ਤੀਰਥ ਇਸ਼ਨਾਨ ਵਾਲਾ ਸਮਝ ਲਈਏ ਤਾਂ ਫਿਰ ਕਰਮ ਕਾਂਡੀ ਬਣ ਜਾਈਦਾ। ਤੇ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਜਿਹੜਾ ਅੰਤਰਮੁਖੀ ਹੋ ਕਰਕੇ ਇਸ਼ਨਾਨ ਦਾ ਇਹ ਫਲਾਦੇਸ਼ ਬਖਸ਼ਿਆ ਹੈ, ਉਪਦੇਸ਼ ਦਿੱਤਾ। ਤੇ ਜੇ ਸਾਧ ਸੰਗਤ ਜੀ ਬਾਰੀ ਤੌਰ ਤੇ ਸ਼ੰਕਾਵਾਦੀ ਬਣੀ ਜਾਵਾਂਗੇ, ਸ਼ੰਕੇ ਕਰੇ ਜਾਵਾਂਗੇ, ਮਨ ਵਿੱਚ ਸ਼ਰਧਾ ਨਾ ਹੋਵੇਗੀ ਤੇ ਫਿਰ ਵੀ ਪੂਰਾ ਲਾਭ ਨਹੀਂ ਪ੍ਰਾਪਤ ਹੋਣ ਵਾਲਾ। ਜਿੱਥੇ ਹਜ਼ੂਰ ਨੇ ਵਰ ਬਖਸ਼ਿਸ਼ ਕੀਤੇ ਹੈ, ਫਲਾਦੇਸ਼ ਦਿੱਤਾ ਹੈ, ਉੱਥੇ ਸ਼ਰਧਾ ਭਾਵਨਾ ਵੀ ਸਾਨੂੰ ਪੂਰੀ ਰੱਖਣੀ ਚਾਹੀਦੀ ਹੈ। ਕਿਉਂਕਿ ਗੁਰੂ ਕੀ ਬਾਣੀ ਸਾਖ ਭਰ ਰਹੀ ਹੈ ਨਾ। ਮਹਾਰਾਜ ਸੱਚੇ ਪਾਤਸ਼ਾਹ ਬਾਰ-ਬਾਰ ਆਖ ਰਹੇ ਹੈ ਨਾ, ਰਾਮਦਾਸ ਸਰੋਵਰ ਨਾਤੇ ਸਭ ਲਾਥੇ ਪਾਪ ਕਮਾਤੇ। ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਕਿੰਨੇ ਭਜਨ ਉਚਾਰਨ ਕੀਤੇ ਹੈ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ। ਤੇ ਫਿਰ ਸਾਨੂੰ ਸ਼ੰਕਾਵਾਦੀ ਨਹੀਂ ਬਣਨਾ ਚਾਹੀਦਾ ਤੇ ਨਾਲ ਦੇ ਨਾਲ ਇਹ ਸਮਝਣਾ ਚਾਹੀਦਾ ਕਿ ਜੋ ਸਤਿਗੁਰਾਂ ਨੇ ਬਾਹਰੀ ਤੌਰ ਤੇ ਸਾਨੂੰ ਉਪਦੇਸ਼ ਦਿੱਤਾ ਹੈ ਉਹ ਇਸ ਪ੍ਰਕਾਰ ਸਮਝਣਾ ਚਾਹੀਦਾ। ਟੂਕ ਮਾਤਰ ਸੰਖੇਪ ਰੂਪ ਦੇ ਵਿੱਚ ਇੱਕ ਸਾਧ ਸੰਗਤ ਜੀ ਬੇਨਤੀ ਕਰਕੇ ਫਿਰ ਸਮਾਪਤੀ ਕਰ ਦੇਣੀ ਹੈ ਕਿ ਅੱਜ ਦਾ ਜੋ ਸਤਿਗੁਰੂ ਜੀ ਨੇ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਉਹ ਵੀ ਸਾਨੂੰ ਸਮਝ ਪੈ ਸਕੇ। ਬਾਹਰੀ ਤੌਰ ਤੇ ਅਸੀਂ ਵੀ ਸਾਧ ਸੰਗਤ ਜੀ ਤੀਰਥ ਯਾਤਰਾ ਵਾਸਤੇ ਜਾਂਦੇ ਹਾਂ ਔਰ ਇੱਥੇ ਹਜ਼ੂਰ ਸਾਹਿਬ ਦੀ ਧਰਤੀ ਦੇ ਵੀ ਤੀਰਥ ਯਾਤਰਾ ਹੀ ਹੈ। ਮਨ ਵਿੱਚ ਭਾਵਨਾ ਤਾਂ ਲੈ ਕੇ ਆਏ ਕਿ ਤੀਰਥ ਯਾਤਰਾ ਵਾਸਤੇ ਆਏ ਹਾਂ, ਪਰ ਸਾਧ ਸੰਗਤ ਜੀ ਸਫਲੀ ਤਾਂ ਹੀ ਹੋ ਸਕਦੀ ਹੈ ਨਾ ਜੇ ਮਨ ਦੇ ਵੀ ਸਤਿਗੁਰੂ ਦੇ ਚਰਨਾਂ ਦੀ ਪ੍ਰੀਤ ਹੋਵੇ। ਤਾਂ ਇੱਕ ਬੇਨਤੀ ਕਰਾਂ, ਕਾਂਸ਼ੀ ਦੇ ਵਿੱਚ ਸਾਧ ਸੰਗਤ ਜੀ ਜੋ ਭਗਤ ਤੁਲਸੀਦਾਸ ਜੀ ਹੋਏ ਉਹਨਾਂ ਦੇ ਜੀਵਨ ਦੀ ਇੱਕ ਗਾਥਾ ਆਉਂਦੀ ਹੈ। ਇੱਕ ਵਾਰ ਕਹਿੰਦੇ ਜਗਨਨਾਥਪੁਰੀ ਦੇ ਵਿੱਚ ਯਾਤਰਾ ਵਾਸਤੇ ਚਲੇ ਗਏ ਸਨ, ਤੀਰਥ ਯਾਤਰਾ ਦੇ ਲਈ। ਜਦੋਂ ਉੱਥੇ ਦੇਖਿਆ ਕਿ ਮੂਰਤੀਆਂ ਭਗਵਾਨ ਦੀਆਂ ਬੜੀਆਂ ਸਸਤੀਆਂ ਮਿਲਦੀਆਂ ਨੇ ਤੇ ਸਾਧ ਸੰਗਤ ਗਏ ਤੇ ਕਿੰਨੀਆਂ ਹੀ ਮੂਰਤੀਆਂ ਖਰੀਦ ਲਿਆਏ। ਭਾਵੇਂ ਭਗਵਾਨ ਦੀਆਂ ਮੂਰਤੀਆਂ ਖਰੀਦੀਆਂ ਤੇ ਹੋਰ ਵੀ ਚਿੱਤਰਕਾਰੀਆਂ ਉਹ ਖਰੀਦ ਕਰਕੇ ਲੈ ਆਏ। ਜਦੋਂ ਰਸਤੇ ਵਿੱਚ ਜਾ ਰਹੇ ਸਨ ਤੇ ਭਗਵਾਨ ਕਹਿੰਦੇ ਕਿ ਇੱਕ ਸਾਧੂ ਦਾ ਰੂਪ ਧਾਰਨ ਕਰਕੇ ਤੇ ਭਗਤ ਤੁਲਸੀਦਾਸ ਜੀ ਦੇ ਘਰ ਆਇਆ। ਆ ਕੇ ਪਰਿਵਾਰ ਨੂੰ, ਘਰ ਵਾਲਿਆਂ ਨੂੰ ਪੁੱਛਿਆ ਕਿ ਤੁਲਸੀਦਾਸ ਜੀ ਕਿੱਥੇ ਗਏ ਆ। ਤੇ ਉਸ ਸਮੇਂ ਕਹਿਣ ਲੱਗੇ ਕਿ ਉਹ ਤਾਂ ਜਗਨਨਾਥਪੁਰੀ ਤੀਰਥ ਯਾਤਰਾ ਤੇ ਗਏ ਹਨ। ਕਹਿੰਦੇ ਨਹੀਂ, ਉਹ ਤਾਂ ਮੂਰਤੀਆਂ ਖਰੀਦਣ ਦੇ ਵਾਸਤੇ ਗਏ, ਸੌਦਾ ਖਰੀਦਣ ਵਾਸਤੇ ਗਏ ਹੈ, ਤੀਰਥ ਯਾਤਰਾ ਤੇ ਥੋੜਾ ਗਏ ਹੈ। ਜਦੋਂ ਇਹ ਆਖਿਆ ਤੇ ਘਰ ਆਏ ਤੇ ਅੱਗੋਂ ਆ ਕਰਕੇ ਪੁੱਛਿਆ ਪਰਿਵਾਰ ਨੂੰ ਕਿ ਪਿੱਛੋਂ ਕੋਈ ਮਿਲਣ ਵਾਸਤੇ ਤਾਂ ਨਹੀਂ ਸੀ ਸਾਨੂੰ ਆਇਆ। ਕਹਿੰਦੇ ਇੱਕ ਸਾਧੂ ਰੂਪ ਆਏ ਸਨ ਤੇ ਰੱਬ ਵਰਗਾ ਉਹਨਾਂ ਦੇ ਮਸਤਕ ਦੀ ਡੁੱਲ ਦਾ ਪ੍ਰਤਾਪ ਸੀਗਾ। ਉਹ ਸਾਧੂ ਨੇ ਆ ਕੇ ਆਪ ਜੀ ਦੇ ਬਾਬਤ ਪੁੱਛਿਆ ਤੇ ਅਸੀਂ ਕਿਹਾ ਤੀਰਥ ਯਾਤਰਾ ਤੇ ਗਏ ਨੇ ਭਗਤ ਜੀ। ਤੇ ਫਿਰ ਅੱਗੋਂ ਕਹਿਣ ਲੱਗੇ ਨਹੀਂ ਉਹ ਤਾਂ ਸੌਦਾ ਖਰੀਦਣ ਵਾਸਤੇ, ਮੂਰਤੀਆਂ ਖਰੀਦਣ ਵਾਸਤੇ ਗਏ ਹੈ। ਤੇ ਮਨ ਦੇ ਵਿੱਚ ਫਿਰ ਸਾਧ ਸੰਗਤ ਜੀ ਪਛਤਾਵਾ ਕੀਤਾ ਕਿ ਸੱਚ ਹੀ ਗਿਆ ਤਾਂ ਮੈਂ ਤੀਰਥ ਯਾਤਰਾ ਤੇ ਥੋੜਾ ਸਾ ਧਿਆਨ ਤੇ ਮੂਰਤੀਆਂ ਦੇ ਵਿੱਚ ਲੱਗਾ ਰਿਹਾ।
कि सस्तियां मूर्तियां मिलदियां ने ते मना मूर्तियां इत्थों खरीद के लै जाते हैं। मन तो उधर जुड़िया रहा। फिर कहते हुण दोबारा मैं जाना तो हुण तीर्थ यात्रा करन जाना ते नाले ये मूर्तियां वापस कर आवांगा। ध्यान उधर ही लगा रहा। जदों गए वापस करन वास्ते गए दोबारा जगन्नाथपुरी ते फिर कहते भगवान ने साधु का रूप धारण किया। दोबारा फिर आके पूछे कहते जो तो तीर्थ यात्रा ते गए, कह लगे नहीं नहीं वो तो लिया गया जोड़ा सौदा सी ना मूर्तियां वापस करने वास्ते गए हैं, तीर्थ यात्रा ते थोड़ा गए हैं। जदों ये कहा तो फिर दोबारा आके जो परिवार को पूछा कि पिछों कोई मिलने वास्ते तो नहीं सी आया, कहते आए सी साधु रूप। वो साधु आए सन ते आके जदों पूछया सी कहा कि तीर्थ यात्रा वास्ते गए, अगों कह लगे नहीं नहीं वो तो मूर्तियां वापस करने वास्ते गए है। इवें तीर्थ यात्रा थोड़ा होंदी है। तो मन दे विच फिर साध संगत जी बहुत पछतावा किया। कह लगे हुण निरसंकल्प हो करके जाना, निरिच्छित हो करके जाना, कोई मन में इच्छा नहीं धारण करनी किसी प्रकार की। तीसरी बार फिर गए कि 2 बार कहते साडे जिहड़ी कीर्ति तीर्थ यात्रा सबकी नहीं हुई, मन में विचार की। तीजी बार निरिच्छित हो करके गए। फिर जदों तीसरी बार भगवान साधु रूप दे विच आए ना, घर आके पूछया परिवार नूं कि कित्थे गए ने भगत जी, तो कह लगे जो तीर्थ यात्रा दे गए। फिर तीजी बार वचन किया हाँ हुण सच्ची यात्रा करने दे वास्ते गए हाँ। वो ऐसी की हुई यात्रा जी सफली हो जाती, यूँ कह के फिर अलोप हो गए। सो इस प्रकार साध संगत जी सानू ये तो सेध लैनी चाहिए है। इत्थे हजूर साहिब की धरती के तीर्थ यात्रा वास्ते ही आप आउंदे हाँ ते असीं करदे की हाँ। साध संगत जी बाज़ारां दे विच जाके दुकानां ते फिरदे हाँ, बाज़ारां गलियां में जा करके फिरते रहते, जिथों कितने पता लगता कि सौदा सस्ता मिलता झोले भर भर के घरां नूं लै जांदे हाँ। ते सानू इहदे तो ये समझ लैनी चाहिए, तां बेनती कर रहे हैं ते करदे भी हाँ। आपां सानू सब नूं पता है आउंदे तीर्थ यात्रा वास्ते हाँ कि सतगुरु जी दीयां खुशियां प्राप्त करनियां, पर बाज़ारां दे भी सौदा खरीद के झोले भर भर के घरां नूं चले जांदे आ। कदे ये साध संगत जी गुरु के दरबार दे विच नहीं असीं बैठदे भावना दे नाल, सतसंगत नहीं करते, कदे सेवा नहीं करते, सिमरन नहीं करते, केवल बाज़ारां गलियां विच फिर के चले जाते हैं। किहड़ी दुकान ते किन्ना सस्ता सौदा मिलता है, वो भावें उत्थे किन्नी भी दूर होवे, भावें साध संगत जी ये लत्तां तो तुरिया ना जांदा, उत्थे पुज के भी आपां चले जाते हैं। ये देखीदा कई बार किन्नी किन्नी उम्र के बजुर्ग होंदे ते बाज़ारां भी तुरे जा रहे होंदे। जे किते घड़ी गुरु चरणों में बैठना पवे तो साध संगत बड़ा औखा लगता है। खिमा करना ये भावें मन नूं साध संगत जी इवें महसूस हो रहा होवे सुन करके, पर है ये सच है। गरीबन वाज सतगुरु जी सानू सब नूं समत बख्शण ते इदां भी साध संगत जी साडे सामने देखण विच आउंदा है। आखना कि तीर्थ यात्रा वास्ते हजूर साहब चले तो नशियां दी दुकानां ते खलोते हुए नशा खरीदते पए हुंदे हैं। ये किन्ना को साडे वास्ते चंगा कर्म है, ये किन्नी को साडी ये यात्रा कीती हुई सफली होवेगी। महाराज सच्चे पातशाह सानू सब नूं समत बख्शण। इस लई जे तीर्थ यात्रा वास्ते आउंदे ते निरिच्छित होकर के आउणा चाहिए। सतगुरु जी दीयां खुशियां प्राप्त करन दे लई सतसंगत करनी चाहिए है, सेवा सिमरन करना चाहिए। महाराज सच्चे पातशाह दे लंगरां दे विचों तरह तरह के लंगर छकदे, उत्ते शबद का लंगर भी सानू छकना चाहिए। ये बेनती साध संगत जी प्रवान करनी जी। सतगुरु जी की इलाही बाणी की विचार करदिया होइयां बेअर्थ भुल्लां दी खेमा धन श्री गुरु ग्रंथ साहिब महाराज आप संगत बख्शणहार हो बख्श लैना। आगाह वास्ते समत बख्शिश करनी जी। महाराज सच्चे पातशाह सतगुरु जी कृपा करन सानू सब नूं अपने धर्म कोलों प्यारी सिੱਖੀ नाम की दात अपने चरणों की प्रीत बख्शिश करके नवाजन। जिन्होंने सिੱਖੀ बख्शी है कमाउण का बल बख्शण। ये गुरु चरणों में जोजड़ी करिए। देहो सज्जन असीसड़िया ज्यों होवै साहिब स्यो मेल। सबना जिया का एक
ਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Okay.